ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਇਹਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 2 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਹੋਮ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਵਰਕਰ ਕਾਂਪ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਨਾਲ ਹੀ ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੀਆਂ ਸੇਵਾਵਾਂ ਦਿੰਦੇ ਹਨ। ਮੈਡੀਕੇਅਰ ਦੇ ਪਲਾਨਸ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਚੱਲ ਰਹੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੀ ਹੈ ਜਾਂ ਫਿਰ ਮੁੜ ਨਵੇਂ ਸਿਰ ਤੋਂ ਮੈਡੀਕੇਅਰ ਅਪਲਾਈ ਕਰਨਾ ਹੈ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਖਬਰਾਂ ਤੋਂ ਪਹਿਲਾਂ ਆਪਾਂ ਰਾਜਕਨਵੀਰ ਸਿੰਘ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਖਾਸ ਕਰਕੇ ਸਟਾਕਟਨ, ਲੈਥਰੋਪ, ਟ੍ਰੇਸੀ, ਮੰਟੀਕਾ, ਟਰਲਕ, ਮੋਡੈਸਟੋ ਤੇ ਮਰਸਡ ਏਰੀਏ ਦੇ ਆ, ਉਹਨਾਂ ਲਈ ਆਪਾਂ ਖੁਸ਼ਖਬਰੀ ਦੇਣੀ ਆ ਵੀ ਤੁਸੀਂ ਕਾਰਾਂ ਦੇ ਵਿੱਚ ਹੁਣ 9:20 AM ਤੇ ਪਲੱਸ ਘਰ ਵੀ, ਤੇ ਇਸੇ ਤਰ੍ਹਾਂ ਜਿਹੜੇ ਲੋਕ ਟ੍ਰੇਸੀ, ਮੰਟੀਕਾ, ਲੈਥਰੋਪ ਚ ਰਹਿੰਦੇ ਆ, ਉਹ FM 107.1 FM ਰੇਡੀਓ ਸਟੇਸ਼ਨ ਦੇ ਉੱਤੇ, ਤੇ ਮੋਡੈਸਟੋ ਦੇ ਵਿੱਚ 92.3 FM ਤੇ ਤੁਸੀਂ ਇਹ ਜੋ ਪੰਜਾਬੀ ਰੇਡੀਓ USA ਦੇ ਲਾਈਵ ਪ੍ਰੋਗਰਾਮ ਆ ਉਹ ਸੁਣ ਸਕਦੇ ਆ। ਬਹੁਤ ਸਾਡੇ ਸਰੋਤੇ ਕਹਿੰਦੇ ਆ ਵੀ ਤੁਹਾਡਾ 1170 ਸਟੇਸ਼ਨ ਜਿਹੜਾ ਬਹੁਤ ਸਟਰੋਂਗ ਆ, ਇਧਰੋਂ ਯੂਬਾ ਸਿਟੀ, ਸੈਕਰਾਮੈਂਟੋ ਤੋਂ ਲੈ ਕੇ ਮੋਡੈਸਟੋ, ਸਟਾਕਟਨ ਤੇ ਫ੍ਰਿਜ਼ਨੋ ਤੱਕ ਚੱਲਦਾ ਆ, ਪਰ ਬਹੁਤ ਜਿੰਨੇ ਵੀ AM ਸਟੇਸ਼ਨ ਹੁੰਦੇ ਰਾਤ ਨੂੰ ਉਹਨਾਂ ਦੀ ਪਾਵਰਸ ਘਟ ਜਾਂਦੀ ਆ। ਪੰਜਾਬੀ ਰੇਡੀਓ USA ਦੀ ਕਮਾਲ ਇਹ ਆ ਵੀ ਸਾਡੇ ਜਿਹੜੇ ਲਿਸਨਰਸ ਆ 90 to 95% ਉਹ ਘਰਾਂ ਦੇ ਵਿੱਚ ਬਹੁਤ ਰੇਡੀਓ ਸੁਣਦੇ ਆ। ਆਪਾਂ ਤੁਹਾਡੇ ਨਾਲ ਬਹੁਤ ਵਾਰੀ ਅਸੀਂ ਸਾਂਝੀਆਂ ਕਰ ਚੁੱਕੇ ਹਾਂ ਵੀ ਕਈ ਘਰਾਂ ਦੇ ਵਿੱਚ ਤਾਂ 5 ਰੇਡੀਓ ਸੈੱਟ ਉਹਨੇ ਰੱਖੇ ਹੋ ਆ, ਕਿਚਨ ਚ ਵੀ, ਲਿਵਿੰਗ ਰੂਮ ਚ ਵੀ, ਆਪਣੇ ਸੌਣ ਵਾਲੇ ਰੂਮ ਚ ਵੀ, ਈਵਨ ਇੱਥੋਂ ਤੱਕ ਕਈਆਂ ਨੇ ਸਾਨੂੰ ਦੱਸਿਆ ਜੀ ਬਾਥਰੂਮ ਚ ਵੀ ਰੱਖੇ ਹੋ ਆ। ਸੋ ਇਸ ਕਰਕੇ ਇਹ ਜਿਹੜੇ ਰੇਡੀਓ ਸਟੇਸ਼ਨ ਸਾਨੂੰ ਲੈਣੇ ਪਏ ਤਾਂ ਕਿ ਕੋਈ ਵੀ ਪ੍ਰੋਗਰਾਮ ਜਿਹੜਾ ਆ ਮਿਸ ਨਾ ਹੋਵੇ। ਸੋ ਪਹਿਲਾਂ ਮੈਂ ਥੋੜਾ ਜਿਹਾ ਦੱਸਦਾ ਜਾਵਾਂ ਜਿੰਨੇ ਵੀ ਜਿਹੜੇ ਸਾਡੇ ਰੇਡੀਓ ਸਟੇਸ਼ਨ ਆ, ਤੁਸੀਂ ਜਦੋਂ ਕੈਨੇਡਾ ਵਾਲੀ ਸਾਈਡ ਤੋਂ, ਰੈਡਿੰਗ ਵਾਲੀ ਸਾਈਡ ਤੋਂ, ਇਧਰੋਂ 5 ਤੋਂ ਆਨੇ ਹੈਗੇ ਆ, ਯੂਬਾ ਸਿਟੀ ਦਾ ਜਿਹੜਾ ਸਟੇਸ਼ਨ ਆ 1450 AM ਤੇ 104.5 ਸੌਰੀ 96.5 FM ਯੂਬਾ ਸਿਟੀ ਚ ਸੁਣ ਸਕਦੇ ਹੋ। ਉਸ ਤੋਂ ਅੱਗੇ ਫਿਰ ਤੁਸੀਂ ਸੈਕਰਾਮੈਂਟੋ ਚ ਆ ਜਾਂਦੇ ਆ, ਔਰ ਜਿੱਥੋਂ ਹੀ ਉਹ ਖਤਮ ਹੁੰਦਾ ਨਾਲ ਹੀ ਸੈਕਰਾਮੈਂਟੋ ਦਾ ਸ਼ੁਰੂ ਹੋ ਜਾਂਦਾ 1470 AM ਤੇ 105.9 FM। ਇਹ ਐਲਗਰੋਵ ਦੇ ਵਿੱਚ ਸੈਕਰਾਮੈਂਟੋ ਇਹ ਤੁਸੀਂ ਗੋਲਟ ਤੱਕ ਸੁਣ ਸਕਦੇ ਆ। ਉਸ ਤੋਂ ਅੱਗੇ ਹੁਣ ਤੁਸੀਂ 9:20 AM ਜਿਹੜਾ ਸਟਾਕਟਨ ਵਾਲਾ, ਟ੍ਰੇਸੀ, ਮੰਟੀਕੇ ਵਾਲਾ ਏਰੀਆ ਸਾਰਾ ਅਪ ਟੂ ਮਰਸਡ ਤੱਕ, ਤੇ ਨਾਲ ਦੀ ਨਾਲ ਜਿਹੜੇ ਦੋ ਮੈਂ ਤੁਹਾਨੂੰ FM ਸਟੇਸ਼ਨ ਦੱਸੇ ਹੈਗੇ ਆ 107.1 FM ਤੇ 92.3 FM, ਇਹ ਨਾਲ ਦੀ ਨਾਲ ਤੁਸੀਂ ਸੁਣ ਸਕਦੇ ਆ। ਇਸ ਤੋਂ ਅੱਗੇ ਆ ਕੇ ਫ੍ਰਿਜ਼ਨੋ ਵਾਲਾ ਜਿਹੜਾ ਏਰੀਆ ਆ ਜਾਂਦਾ, ਉੱਥੇ ਸਾਡਾ ਜਿਹੜਾ ਸਟੇਸ਼ਨ ਆ 1300 AM ਤੇ ਨਾਲ ਦੀ ਨਾਲ 104.5 FM। ਇਹ ਫ੍ਰਿਜ਼ਨੋ ਵਾਲਾ, ਇਹ ਸਾਰਾ ਫ੍ਰਿਜ਼ਨੋ ਦਾ ਏਰੀਆ ਤੁਸੀਂ ਮਰਸਡ ਤੋਂ ਲੈ ਕੇ ਇਹ ਟੋਲੇਰੀ ਤੱਕ ਬੜੇ ਕਲੀਅਰਲੀ ਸੁਣ ਸਕਦੇ ਹੋ। ਘਰਾਂ ਦੇ ਵਿੱਚ ਵੀ ਸਾਰਿਆਂ ਦੇ ਰੇਡੀਓ ਸੈਟਸ ਆ। ਇੱਧਰ ਹਾਈਵੇ 5 ਦੇ ਉੱਤੇ ਵੀ 1170 ਜਿਹੜਾ ਆ ਉਹ ਸੈਨੋਜ਼ੇ ਵਾਲਾ ਸਾਡਾ ਸਟੇਸ਼ਨ ਆ, ਸਭ ਤੋਂ ਸਟਰੋਂਗ ਆ, 50,000 ਵਾਟ ਦਾ। ਉਹ ਤੁਸੀਂ ਪੂਰਾ ਜਿਹੜਾ ਬੇ ਏਰੀਆ ਆ ਜਦ ਵੀ ਆਨੇ ਹੈਗੇ ਆ, ਇਧਰੋਂ ਆਪਣੇ ਸੈਕਰਾਮੈਂਟੋ ਤੋਂ ਹੀ ਉਰਿਓਂ ਸ਼ੁਰੂ ਹੋ ਜਾਂਦਾ ਹੈਗਾ,
ਫ੍ਰਿਜ਼ਨੋ ਦੇ ਲਾਗੇ ਤੱਕ ਬੇ ਏਰੀਆ ਸਾਰਾ ਕਵਰ ਹੁੰਦਾ, ਮੋਡੈਸਟੋ ਮੰਟੀਕੇ ਤੱਕ ਸਾਰਾ ਤੁਸੀਂ ਜਿਹੜਾ ਦਿਨ ਦੇ ਟਾਈਮ ਸੁਣ ਸਕਦੇ ਆ। ਰਾਤ ਦੇ ਟਾਈਮ ਪੂਰੇ ਬੇ ਏਰੀਆ ਸੁਣ ਸਕਦੇ ਆ, ਕਿਉਂਕਿ ਰਾਤ ਦੇ ਟਾਈਮ ਜਿਹੜੀ ਪਾਵਰ ਆ ਉਹ 10,000 ਵਾਟ ਰਹਿ ਜਾਂਦੀ, ਦਿਨ ਨੂੰ 50,000 ਵਾਟ ਹੁੰਦੀ ਆ। ਇਸੇ ਤਰ੍ਹਾਂ ਫਿਰ ਬੇਕਰਸਫੀਲਡ, ਜਿੱਥੋਂ ਟਲੈਰੀ ਤੋਂ ਹੀ ਖਤਮ ਹੋਣ ਲੱਗਦਾ ਹੈ, ਉੱਥੋਂ ਫਿਰ ਬੇਕਰਫੀਲਡ ਦਾ ਜਿਹੜਾ 1350 AM ਤੇ 105.9 FM ਬੇਕਰਸਫੀਲਡ ਆ, ਉਹ ਸ਼ੁਰੂ ਹੋ ਜਾਂਦਾ ਹੈਗਾ। ਸੋ ਇਹ ਇਸੇ ਤਰ੍ਹਾਂ ਜੋ ਆਪਾਂ ਦੱਸਿਆ ਤੁਹਾਨੂੰ ਆਪਣੀ ਜਿਹੜੇ ਨਵੇਂ ਸਟੇਸ਼ਨ ਲਏ ਆ, ਸੋ ਸਾਰੇ ਜਿੰਨੇ ਵੀ ਸਾਡੇ, ਕਿਉਂਕਿ ਇਹਦਾ ਮੇਨ ਕਾਰਨ ਇਹ ਆ ਵੀ ਮੰਟੀਕਾ ਇਹ ਇਸ ਟਾਈਮ ਜੁਬਾ ਸਿਟੀ ਤੋਂ ਬਾਅਦ ਜੇ ਦੇਖਿਆ ਜਾਵੇ ਸਭ ਤੋਂ ਵੱਡੀ ਪੰਜਾਬੀਆਂ ਦੀ ਮੰਟੀਕੇ ਦੇ ਵਿੱਚ ਹੈਗੀ ਆ। ਮੰਟੀਕਾ, ਲੈਥਰੋਪ, ਇਹ ਸਾਰੇ ਏਰੀਏ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਪੰਜਾਬੀ ਕਮਿਊਨਿਟੀ, ਇਸੇ ਕਰਕੇ ਆਪਾਂ ਨੂੰ ਇਹ ਜਿਹੜਾ ਸਟੇਸ਼ਨ ਲੈਣਾ ਪਿਆ। ਹੁਣ ਕਿਸੇ ਦੀ ਕੋਈ ਕੰਪਲੇਨ ਨਹੀਂ ਹੋਣੀ ਚਾਹੀਦੀ, ਕਿਉਂਕਿ ਲਗਭਗ ਨਾਰਦਰਨ ਕੈਲੀਫੋਰਨੀਆ ਦਾ ਸਾਰਾ ਏਰੀਆ ਜਿਹੜਾ ਆ ਹੁਣ ਇਹ ਕਵਰ ਹੋ ਗਿਆ ਹੈਗਾ। ਜੀ ਬਿਲਕੁਲ ਜੀ। ਸੋ ਬਹੁਤ ਸਾਰਿਆਂ ਨੂੰ ਜਿਹੜੀ ਉੱਥੇ ਵਧਾਈ ਹੈ। ਲਾਸਟ ਟਾਈਮ ਆਪਾਂ ਜਦੋਂ ਮੋਡੈਸਟੋ ਸੀਰੀਜ਼ ਗੁਰੂ ਘਰ ਵੀ ਗਏ ਸੀਗੇ ਤਾਂ ਕਾਫੀ ਲੋਕ ਚਾਹੁੰਦੇ ਸੀਗੇ ਵੀ ਲੋਕਲ ਉੱਥੇ ਜਿਹੜਾ ਉਹ ਹੋਵੇ। ਸੋ ਹੁਣ ਸਟਾਕਟਨ ਤੋਂ ਲੈ ਕੇ ਮਰਸੈਡ ਤੱਕ, ਟ੍ਰੇਸੀ, ਮੰਟੀਕਾ, ਜਿੱਥੇ ਕਾਫੀ ਘਣੀ ਪਾਪੂਲੇਸ਼ਨ ਆ, ਟਰਲਕ ਦਾ ਜਿਹੜਾ ਇਲਾਕਾ, ਮੋਡੈਸਟੋ ਦਾ ਜਿਹੜਾ ਇਲਾਕਾ, ਲੈਥਰੋਪ, ਫਰੈਂਚ ਕੈਂਪ, ਜਿੰਨੇ ਵੀ ਜਿਹੜੇ ਇਹ ਸ਼ਹਿਰ ਇੱਥੇ ਆਉਂਦੇ ਆ, ਸਾਰਿਆਂ ਦੇ ਲਈ ਇਹ ਜਿਹੜੀ ਖੁਸ਼ਖਬਰੀ ਆ। ਲਿਵਿੰਗਸਟਨ ਵਾਲੇ ਸਾਰੇ ਹੀ ਜਾਣੇ, ਮਰਸੈਡ, ਟਵਾਟਰ, ਜਿੰਨੇ ਵੀ ਆਲੇ ਦੁਆਲੇ ਵਿਚਾਲੇ ਜਿਹੜੇ ਸ਼ਹਿਰ ਆਉਂਦੇ ਆ, ਉੱਥੇ ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ 920 AM ਦੇ ਉੱਤੇ ਸੁਣ ਸਕਦੇ ਆ। ਤੇ ਬਿਲਕੁਲ 107.1 FM ਮੰਟੀਕਾ ਦੇ ਇਲਾਕੇ ਦੇ ਵਿੱਚ, ਤੇ ਮੋਡੈਸਟੋ ਦੇ ਇਲਾਕੇ 'ਚ 92.3 FM ਤੇ ਜਿਹੜਾ ਤੁਸੀਂ ਸੁਣ ਸਕਦੇ ਆ। ਉਹ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਲੰਮੇ ਅਰਸੇ ਤੋਂ, ਇੱਕ ਦਹਾਕੇ ਤੋਂ ਵੀ ਵੱਧ ਤੋਂ ਪੰਜਾਬੀ ਰੇਡੀਓ USA ਦੀ ਸਪੋਰਟ ਕਰ ਰਹੇ ਆ, ਸਹਿਯੋਗ ਕਰ ਰਹੇ ਆ। ਸੋ ਉਸ ਚੀਜ਼ ਦੇ ਲਈ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਤੇ ਇੱਦਾਂ ਹੀ ਉਮੀਦ ਕਰਦੇ ਹਾਂ ਵੀ ਤੁਹਾਡੇ ਲਈ ਵਧੀਆ ਤੋਂ ਵਧੀਆ ਪ੍ਰੋਗਰਾਮ, ਜਿਹੜੀ ਭਾਈਚਾਰੇ ਨੂੰ ਉੱਤੇ ਚੱਕਣ ਦੀ ਗੱਲ, ਤੇ ਭਾਈਚਾਰੇ ਦੇ ਵਿੱਚ ਜੋ ਸਮੱਸਿਆਵਾਂ ਆ ਉਸ ਨੂੰ ਉਜਾਗਰ ਕਰੀਏ, ਤੇ ਤਾਂ ਜੋ ਸਮੱਸਿਆਵਾਂ ਜਿਹੜੀਆਂ ਆਪਣੀਆਂ ਹੱਲ ਹੋਣ, ਤੇ ਆਪਾਂ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰੀਏ, ਚਾਹੇ ਉਹ ਪੰਜਾਬ ਦੇ ਮਸਲੇ ਆ ਤੇ ਚਾਹੇ ਇੱਥੋਂ ਦੇ ਲੋਕਲ ਜਿਹੜੇ ਮਸਲੇ ਆ ਉਸ ਨੂੰ ਜਿਹੜਾ ਉਹ ਲੈ ਕੇ, ਤਾਂ ਜੋ ਆਪਣੇ ਸਰੋਤੇ ਆ ਉਹ ਹਰ ਇੱਕ ਚੀਜ਼ ਤੋਂ ਵਾਕਿਫ ਰਹਿਣ। ਸੋ ਬਿਲਕੁਲ ਰਾਜਕਮਲ ਸਿੰਘ ਜੀ, 2010 ਦੇ ਵਿੱਚ ਪੰਜਾਬੀ ਰੇਡੀਓ USA ਸ਼ੁਰੂ ਹੋਇਆ ਸੀ। ਸਾਰੇ ਜਿਹੜੇ ਪੁਰਾਣੇ ਜੁੜੇ ਹੋਏ ਆ ਸਾਡੇ ਨਾਲ, 13 ਸਾਲਾਂ 'ਚ ਪੰਜਾਬੀ ਰੇਡੀਓ USA ਨੇ ਤੁਹਾਡੇ ਸਹਿਯੋਗ ਨਾਲ ਬਹੁਤ ਤਰੱਕੀ ਕੀਤੀ ਹੈ। ਇਸ ਟਾਈਮ ਪੰਜਾਬੀ ਰੇਡੀਓ USA ਦੇ 14 AM ਤੇ FM ਰੇਡੀਓ ਸਟੇਸ਼ਨਸ ਹੈਗੇ ਆ। ਸੋ ਸਾਡਾ ਮੋਟੋ ਉਹੀ ਆ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ। ਤੇ ਜਿੱਥੇ ਵੀ ਪੰਜਾਬੀ ਆ, ਜਿਹੜੇ ਮਰਜ਼ੀ ਮੁਲਕ ਦੇ ਹੈਗੇ ਆ, ਚਾਹੇ ਉਹ ਪੰਜਾਬ, ਚੜ੍ਹਦੇ ਪੰਜਾਬ ਦੇ ਆ, ਚਾਹੇ ਲਹਿੰਦੇ ਪੰਜਾਬ ਦੇ ਆ, ਚਾਹੇ ਉਹ ਕੀਨੀਆ ਬੋਰਨ ਆ, ਚਾਹੇ ਕਿਤੇ ਦੇ ਵੀ ਆ, ਅਮਰੀਕਾ, ਕੈਨੇਡਾ ਦੇ, ਆਪਾਂ ਸਾਰਿਆਂ ਨੂੰ ਯੂਨਾਈਟ ਕਰਨਾ ਹੈਗਾ, ਕਿਉਂਕਿ ਪੰਜਾਬੀਆਂ ਦੀ ਜਿਹੜੀ ਆ ਇੱਕ ਵੌਇਸ ਹੋਵੇ। ਜੀ ਬਿਲਕੁਲ। ਤੇ ਆਓ ਆਪਾਂ ਹੌਲੀ ਹੌਲੀ ਹੁਣ ਖਬਰਾਂ ਵੱਲ ਨੂੰ ਵੀ ਜਿਹੜਾ ਉਹ ਵੱਧਦੇ ਹਾਂ, ਤੇ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦੇ ਜਾਈਏ। ਸਟਾਕਟਨ ਤੋਂ ਮਰਸੈਟ ਤੱਕ 920 AM, ਚਾਹੇ ਤੁਸੀਂ ਕਾਰਾਂ 'ਚ, ਟਰੱਕਾਂ 'ਚ, 99 ਹੁਣ ਪੂਰੇ ਦਾ ਪੂਰਾ ਕਵਰ ਆ, ਫਰੋਮ ਟਾਪ ਆਫ ਰੈਡਿੰਗ ਤੋਂ ਲੈ ਕੇ ਬੇਕਰਸਫੀਲਡ, ਗ੍ਰੇਪ ਵਾਈਨ ਤੱਕ, ਜਿੱਥੋਂ ਵੀ ਤੁਸੀਂ ਲੰਘਣਾ ਆਪਾਂ ਰਾਜਕਮਲ ਸਿੰਘ ਜੀ ਪਿਛਲੇ ਵੀਕਐਂਡ ਦੇ ਦੌਰਾਨ ਜਦੋਂ ਲਿੰਕਨਸ਼ਿਪ ਪ੍ਰੋਗਰਾਮ ਸੀ, ਇੱਥੇ ਗਏ ਸੀ। ਜਦੋਂ ਪਹਾੜੀਆਂ ਐਲੇ ਦੀਆਂ ਉੱਤਰ ਜਾਂਦੀਆਂ, ਉੱਥੇ ਤੱਕ 1350 AM ਚੱਲਦਾ ਹੈ। ਤੇ ਇੱਕ ਹੋਰ ਦੱਸਣਾ ਵੀ ਬਹੁਤ ਵਾਰੀ ਸਾਨੂੰ ਕਾਲਾਂ ਇੰਨੀਆਂ ਆਉਂਦੀਆਂ ਵੀ ਸਾਨੂੰ ਰੇਡੀਓ ਸੈਟਸ ਚਾਹੀਦੇ ਹੈਗੇ ਆ। ਇੱਕ ਦੱਸਦੀ ਜਾਈਏ, ਯੂਬਾ ਸਿਟੀ ਦੇ ਵਿੱਚ, ਸੈਕਰਾਮੈਂਟੋ, ਐਲਗਰੋ, ਸਾਰੇ ਏਰੀਏ 'ਚ ਹੁਣ ਰੇਡੀਓ ਸੈਟਸ ਅਵੇਲੇਬਲ ਆ। ਕੁਛ ਸਟੋਰ ਤੇ ਆਪਾਂ ਛੱਡੇ ਹੈਗੇ ਆ, ਕਾਲ ਕਰਕੇ ਲੈ ਲਿਓ, ਆਪਾਂ ਕੋਸ਼ਿਸ਼ ਕਰਾਂਗੇ ਉਹਦੀ ਐਡਵਰਟਾਈਜ਼ਮੈਂਟ ਵੀ ਚਲਾ ਦਾਂਗੇ। ਇਸੇ ਤਰ੍ਹਾਂ ਟ੍ਰੇਸੀ, ਲੈਥਰੋਪ, ਮੰਟੀਕੇ ਏਰੀਏ ਦੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕਿਉਂਕਿ ਬਹੁਤ ਸਾਰੇ ਨਵੇਂ ਮੂਵ ਹੋਏ ਆ, ਬਹੁਤ ਰੋਜ਼ ਕਾਲਾਂ ਆਉਂਦੀਆਂ, ਸਾਨੂੰ ਰੇਡੀਓ ਸੈਟ ਚਾਹੀਦੇ ਆ। ਇਸ ਵੀਕਐਂਡ ਮੇਲਾ ਲੱਗਣਾ ਆ ਮੰਟੀਕੇ ਦੇ ਵਿੱਚ, ਤੇ ਸਾਡੀ ਕੋਸ਼ਿਸ਼ ਹੋਊਗੀ ਉੱਥੇ ਆਪਾਂ ਤੁਹਾਨੂੰ ਰੇਡੀਓ ਸੈਟਸ ਵੀ ਜਿਹੜੇ ਆ ਉਹ ਅਵੇਲੇਬਲ ਹੋ ਜਾਣ। ਆਪਾਂ ਟਰਾਈ ਕਰਾਂਗੇ ਜੀ, ਸਾਡੀ ਟੀਮ ਉੱਥੇ, ਟੀਮ ਨੇ ਜਾਣਾ ਹੀ ਹੈਗਾ ਆ, ਜੇ ਪੂਰੀ ਟੀਮ ਉੱਥੇ ਪਹੁੰਚ ਸਕੇ ਮੰਟੀਕੇ ਦੇ ਵਿੱਚ ਬੂਥ ਲਾ ਕੇ, ਤਾਂ ਕਿ ਜਿਨ੍ਹਾਂ ਨੂੰ ਬਹੁਤ ਲੰਮੇ ਸਮੇਂ ਤੋਂ ਰੇਡੀਓ ਸੈਟਸ ਦੀ ਜ਼ਰੂਰਤ ਸੀ, ਉੱਥੇ ਤੁਸੀਂ ਰੇਡੀਓ ਸੈਟਸ ਲੈ ਸਕਦੇ ਹੋ। ਜੀ। ਤੇ ਇਸੇ ਤਰ੍ਹਾਂ ਲਿੰਕਨਸ਼ਿਪ ਜੋ ਗੁਰਦੁਆਰਾ ਸਾਹਿਬ ਲਾਸ ਐਂਜਲਸ ਪ੍ਰੋਗਰਾਮ ਹੋਏ ਸੀ ਪਿਛਲੇ ਵੀਕਐਂਡ ਦੇ ਦੌਰਾਨ, ਉਹਦੇ ਵਿੱਚ ਬਹੁਤ ਸਾਰਾ ਕਵਰੇਜ ਕੀਤੀ ਆਪਾਂ, ਵੀਡੀਓਜ਼ ਉਹਨਾਂ ਦੀਆਂ YouTube ਤੇ Facebook ਤੇ ਜਿਹੜੇ ਮਿਕਸ ਕਰ ਗਏ ਹੈਗੇ ਆ।
ਆਪਣੇ ਸਰੋਤੇ ਉਹ ਜ਼ਰੂਰ ਤੁਸੀਂ ਦੇਖ ਸਕਦੇ ਹੋ। ਉਹ ਲਗਭਗ ਸਾਰੀਆਂ ਜਿਹੜੀਆਂ ਅਪਲੋਡ ਕਰ ਦਿੱਤੀਆਂ ਗਈਆਂ ਆ। ਲਾਸ ਐਂਜਲਸ ਲੈਂਕਰਸ਼ਿਪ ਬੁਲੇਵਰਡ ਦੇ ਉੱਤੇ ਜਿਹੜਾ ਗੁਰਦੁਆਰਾ ਆ, ਕਾਫੀ ਪੁਰਾਣਾ ਗੁਰਦੁਆਰਾ ਸਾਹਿਬ ਆ 1999 ਤੋਂ। ਕਿਉਂਕਿ ਖੁਸ਼ੀ ਇਸ ਗੱਲ ਦੀ ਹੁੰਦੀ ਆ ਰਾਜਕਰਮਵੀਰ ਸਿੰਘ ਜੀ, ਕੋਈ ਬੰਦਾ ਇਲੀਗਲੀ ਕਿਸੇ ਤਰ੍ਹਾਂ ਵੀ ਜਿਹੜਾ ਕ੍ਰਾਸ ਕਰਕੇ ਬਾਰਡਰ ਆ ਜਾਂਦਾ ਜਾਂ ਕਿਸੇ ਤਰ੍ਹਾਂ ਕੋਈ ਲਾਸ ਐਂਜਲਸ ਪਹੁੰਚਿਆ, ਕੋਈ ਸਹਾਰਾ ਨਹੀਂ ਹੈਗਾ, ਤੇ ਬੜੀ ਖੁਸ਼ੀ ਹੋਈ। ਉੱਥੇ ਦੇ ਪ੍ਰਬੰਧਕਾਂ ਨੇ ਸਪੈਸ਼ਲ ਜਿਹੜੇ ਆ ਅਪਾਰਟਮੈਂਟਸ ਕਾਫੀ ਲੈ ਕੇ ਰੱਖੀਆਂ ਆ। ਉਹਨਾਂ ਦੇ ਵਿੱਚ ਕਹਿੰਦੇ ਅਸੀਂ ਜਗ੍ਹਾ ਦਿੰਦੇ ਰਹਿਣ ਦੇ ਲਈ, ਪਲੱਸ ਜਿੰਨਾ ਚਿਰ ਤੱਕ ਉਹ ਕਿਤੇ ਜੌਬ ਨਹੀਂ ਲੱਭਦੇ ਜਾਂ ਕਿਤੇ ਆਪਣੇ ਰਿਸ਼ਤੇਦਾਰ ਕੋਲ ਨਹੀਂ ਜਾਂਦੇ, ਲੰਗਰ ਤਾਂ ਗੁਰੂ ਘਰ ਚੱਲਦੇ ਹੀ ਹੁੰਦੇ ਆ। ਸੋ ਇਹ ਬਹੁਤ ਖੁਸ਼ੀ ਦੀ ਗੱਲ ਆ। ਕੀ ਹੁੰਦਾ ਵੀ ਅਸੀਂ ਬਹੁਤ ਵਾਰ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਲੈਂਦੇ ਗੁਰੂ ਘਰਾਂ ਦੀਆਂ, ਆਪਾਂ ਇਹ ਵੀ ਕਹਿ ਦਿੰਦੇ ਸਾਡੇ ਬਹੁਤ ਵੱਡੇ ਗੁਰੂ ਘਰ ਆ, ਪਰ ਜੇ ਕਿਸੇ ਨੂੰ ਪੁੱਛੇ ਵੀ ਜੀ ਰਾਤ ਰਹਿਣਾ ਆ, ਐਮਰਜੈਂਸੀ ਆਏ ਆ, ਤਾਂ ਉਹ ਕਹਿੰਦੇ ਨਹੀਂ ਜੀ ਤੁਸੀਂ ਰਾਤ ਨਹੀਂ ਰਹਿ ਸਕਦੇ। ਸੋ ਇਹ ਦੇਖੋ ਵੀ ਜਿਹੜੇ ਬੰਦਿਆਂ ਦੇ ਕੋਲ ਪੇਪਰ ਤੱਕ ਨਹੀਂ, ਈਵਨ ਕਹਿੰਦੇ ਵੀ USCIS ਵਾਲੇ ਸਾਨੂੰ ਕਾਲ ਕਰਦੇ ਆ ਵੀ ਤੁਹਾਡਾ ਬੰਦਾ ਅਸੀਂ ਛੱਡਣ ਲੱਗੇ ਆ, ਪੰਜਾਬੀ ਆ, ਤੇ ਇਹਨੂੰ ਗੁਰੂ ਘਰ ਭੇਜਣਾ ਆ, ਜਾਂ ਜੇ ਤੁਸੀਂ ਕੋਈ ਤੁਹਾਡੇ ਕੋਲ ਬੰਦਾ ਹੈਗਾ ਇੱਥੋਂ ਆ ਕੇ ਲਿਜਾ ਸਕਦਾ। ਸੋ ਉਹ ਬਹੁਤ ਸੇਵਾ ਕਰਦੇ। ਸੋ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੋਈ ਵੀ ਇਦਾਂ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਆ ਉਹ ਜਿਹੜਾ ਸਹਾਰਾ ਦਿੰਦੇ ਆ, ਪਹਿਲੇ ਜਿਹੜਾ ਬੰਦਾ ਜਿਹਦੇ ਕੋਲ ਕੋਈ ਸਹਾਰਾ ਨਹੀਂ ਹੈਗਾ ਉਸ ਟਾਈਮ ਦੇ ਉੱਤੇ। ਜੀ ਬਿਲਕੁਲ। ਆਓ ਅਗਲੀਆਂ ਹੁਣ ਖਬਰਾਂ ਦੇ ਵੱਲ ਵੱਧਦੇ ਜਾਈਏ। ਤਾਂ ਹਰਜੋਤ ਸਿੰਘ ਜੀ, ਜਿਹੜੀ ਇਹ ਖਬਰ ਆ ਰਹੀ ਆ ਓਕਮੁਲਗੀ ਕਾਉਂਟੀ ਤੋਂ, ਜਿੱਥੇ ਕਹਿੰਦੇ ਵੀ 7 ਪੀੜਤ ਲੱਭੇ ਆ, ਜਿਨ੍ਹਾਂ ਵਿੱਚ ਕੁਝ ਕੁੜੀਆਂ ਦੀ ਭਾਲ ਕੀਤੀ ਜਾ ਰਹੀ ਸੀ, ਉਹ ਵੀ ਪੀੜਤ ਇਸ ਦੇ ਵਿੱਚ ਲੱਭੇ ਆ। ਕੁੱਲ 7 ਵਿਕਟਮਸ ਹੈਨਰੀਏਟਾ ਪ੍ਰਾਪਰਟੀ ਤੋਂ ਲੱਭੇ ਆ। ਸਰਚ ਟੀਮਸ ਨੇ ਕਹਿੰਦੇ 7 ਬੋਡੀਜ਼ ਜਿਹੜੀਆਂ ਆ ਉਹ ਲੱਭੀਆਂ, ਜਿਨ੍ਹਾਂ ਵਿੱਚ 2 ਲਾਪਤਾ ਕੁੜੀਆਂ ਦੱਸੀਆਂ ਜਾ ਰਹੀਆਂ ਆ। ਅਥਾਰਟੀਜ਼ ਨੇ ਕਿਹਾ ਆਈਵੀ ਵੈਬਸਟਰ, ਜਿਸ ਦੀ 14 ਸਾਲ ਉਮਰ ਸੀ, ਬ੍ਰਿਟਨੀ ਬਰੂਅਰ 16 ਸਾਲ, ਇਹ ਅਖੀਰਲੀ ਵਾਰ ਜੈਸੀ ਮੈਕਫੈਡਨ ਦੇ ਨਾਲ ਦੇਖੇ ਗਏ ਸੀਗੇ। ਪੇਂਡੂ ਇਲਾਕਾ ਸੀਗਾ, ਹੈਨਰੀਏਟਾ ਕਰਕੇ ਇਲਾਕਾ ਆ ਉਸ ਦੇ ਵਿੱਚ। ਸੋ ਕਹਿੰਦੇ ਵੀ ਵੀਕਐਂਡ ਇਹਨਾਂ ਨੇ ਮਨਾਉਣਾ ਸੀਗਾ ਮੈਕਫੈਡਨ ਤੇ ਉਸ ਜਿਹੜੀ ਆ ਪਰਿਵਾਰ ਦੇ ਨਾਲ, ਤੇ ਇਵੈਂਚੁਅਲੀ ਇਹ ਦੋਨੋਂ ਜਿਹੜੀਆਂ ਲਾਪਤਾ ਹੋ ਗਈਆਂ ਸੀਗੀਆਂ 30 ਅਪ੍ਰੈਲ ਤੋਂ, ਤੇ ਇਹਨਾਂ ਨੂੰ ਲੱਭਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਸੀ। ਤੇ ਹੁਣ ਇਹਨਾਂ ਦੀਆਂ ਜਿਹੜੀਆਂ ਬਾਡੀਜ਼ ਦੇ ਨਾਲ 5 ਹੋਰ ਬਾਡੀਜ਼ ਆ ਉੱਥੋਂ ਲੱਭੀਆਂ ਆ। ਸੋ ਮੈਡੀਕਲ ਐਗਜ਼ਾਮੀਨਰ ਦੇ ਕੋਲ ਇਹ 7 ਬਾਡੀਜ਼ ਘੱਲ ਦਿੱਤੀਆਂ ਗਈਆਂ ਆ, ਤੇ ਇਹ ਮੌਤ ਦੇ ਕਾਰਨ ਕਿੱਦਾਂ ਹੋਈ ਆ ਉਸ ਦੀ ਅਟੋਪਸੀ ਜਿਹੜੀ ਆ ਹੁਣ ਕੀਤੀ ਜਾਵੇਗੀ। ਜੀ, ਸੋ ਬਿਲਕੁਲ ਇਹ ਸਰੋਤਿਆਂ ਨੂੰ ਦੱਸਦੇ ਜਾਈਏ, ਜੈਸੀ ਐਲ ਮੈਕਫੈਡਨ 39 ਸਾਲਾਂ ਦਾ ਇਹ ਸੈਕਸ ਅਫੈਂਡਰ ਸੀ। ਇਹਦੀ ਜਿਹੜਾ ਟ੍ਰਾਇਲ ਵੀ ਸ਼ੁਰੂ ਹੋਣ ਵਾਲਾ ਸੀ। ਇਹਦੇ ਘਰੋਂ ਹੀ 7 ਇਹ ਬੋਡੀਜ਼ ਮਿਲੀਆਂ, ਜਿਹਦੇ ਵਿੱਚ 2 ਬੱਚੀਆਂ ਸੀਗੀਆਂ, 14 ਸਾਲ ਦੀ ਓਲਡ ਆਈਵੀ ਵੈਬਸਟਰ ਤੇ 16 ਸਾਲਾਂ ਦੀ ਬ੍ਰਿਟਨੀ ਬਰਿਊਰ। ਇਹ ਓਕਮਲਗੀ ਕਾਉਂਟੀ ਦੇ ਸ਼ੈਰਿਫ ਆਫਿਸ ਐਡੀ ਰਾਈਸ ਵੱਲੋਂ ਦੱਸਿਆ ਗਿਆ। ਸੋ ਪੂਰੇ ਹੀ ਜਿਹੜਾ ਸਕੂਲ ਆ, ਉਹਨਾਂ ਦਾ ਜਿਹੜਾ ਸਿਸਟਮ ਆ ਉਹ ਸੋਗ ਦੇ ਵਿੱਚ ਆ, ਕਿਉਂਕਿ ਉਹਨਾਂ ਦੇ ਜਿਹੜੇ ਸਟੂਡੈਂਟ ਸੀਗੇ। ਬਹੁਤ ਹੀ ਜਿਹੜੀ ਮਾੜੀ ਗੱਲ ਆ। ਇਹ ਦੱਸਦੀ ਜਾਈਏ ਸਰੋਤਿਆਂ ਨੂੰ ਵੀ ਇਹ ਜਿਹੜਾ ਛੋਟਾ ਜਿਹਾ ਟਾਊਨ ਹੈਗਾ ਹੈਨਰੀਏਟਾ, ਜਿਹਦੀ ਪੋਪੂਲੇਸ਼ਨ 5540 ਆ 2020 ਦੇ ਸੈਂਸਸ ਦੇ ਮੁਤਾਬਕ, ਉਸ ਟਾਊਨ ਦੇ ਵਿੱਚੋਂ ਇਹ ਲੱਭੀਆਂ ਗਈਆਂ ਹੈਗੀਆਂ। ਤੇ ਕਾਫੀ ਸਮੇਂ ਤੋਂ ਜਿਹੜੀ ਇਹਨਾਂ ਦੀ ਭਾਲ ਸੀਗੀ। ਐਮਰਜੈਂਸੀ ਅਲਰਟ ਦੋਨਾਂ ਦਾ ਹੀ ਜਾਰੀ ਕੀਤਾ ਗਿਆ ਸੀਗਾ, ਟੀਨੇਜਰਸ ਦਾ ਤੇ ਮੈਕਫੈਡਨ ਦਾ ਵੀ ਜਿਹੜਾ ਕੀਤਾ ਗਿਆ ਸੀ, ਕਿਉਂਕਿ ਆਲਰੇਡੀ ਇਹ ਸੈਕਸ ਅਫੈਂਡਰ ਲਿਸਟਡ ਸੀ। ਇਹਦੇ ਘਰ ਦਾ ਐਡਰੈਸ ਵੀ ਸੀਗਾ ਓਕਲਾਹੋਮਾ ਹਾਈਵੇ ਪੈਟਰੋਲ ਵੱਲੋਂ। ਤੇ ਉਸਨੇ ਅੱਜ ਅਪੀਅਰ ਹੋਣਾ ਸੀ ਮੈਕਫੈਡਨ ਨੇ ਕੋਰਟ ਦੇ ਵਿੱਚ, ਜਿਹੜੇ ਉਹਦੇ ਪਹਿਲਾਂ ਕੋਈ ਸੈਕਸ ਅਫੈਂਡਰ ਵਾਲਾ ਜਿਹੜਾ ਕੇਸ ਸੀਗਾ। ਤੇ ਇਨ ਦਾ ਮੀਨ ਟਾਈਮ ਜਿਹੜੀਆਂ ਇਹ ਬੋਡੀਜ਼ ਆ ਉਸ ਦੇ ਘਰੋਂ ਲੱਭੀਆਂ ਹੈ। ਇਹ ਦੱਸਦੇ ਜਾਈਏ, ਜਿਹੜਾ I-40 ਦੇ ਉੱਤੇ ਸ਼ਹਿਰ ਪੈਂਦਾ ਹੈ ਹੈਨਰੀਏਟਾ, 62 ਤੇ I-40 ਦੀ ਜਿੱਥੇ ਕ੍ਰਾਸਿੰਗ ਆ, ਉਸ ਇੰਟਰਸੈਕਸ਼ਨ ਜਿਹੜਾ ਆ ਉਹ ਹੈਨਰੀਏਟਾ ਜਿਹੜਾ ਸ਼ਹਿਰ ਆ, ਉਸ ਸ਼ਹਿਰ ਦੇ ਵਿੱਚੋਂ ਹੀ ਪ੍ਰਾਪਰਟੀ ਦੇ ਵਿੱਚ, ਉੱਥੇ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਇਹ 7 ਲਾਸ਼ਾਂ ਜਿਹੜੀਆਂ ਉਹ ਬਰਾਮਦ ਹੋਈਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਦਰਨ ਬਾਰਡਰ ਦੇ ਉੱਤੇ ਇਮੀਗ੍ਰੇਸ਼ਨ ਸਪਾਈਕ ਨੂੰ ਦੇਖਦੇ ਹੋਏ ਸਥਿਤੀ ਜਿਹੜੀ ਆ ਉਹ ਮਾੜੀ ਹੁੰਦੀ ਜਾ ਰਹੀ ਆ। ਇਸੇ ਕਰਕੇ US ਵਾਲੇ ਹੁਣ 1500 ਐਕਟਿਵ ਡਿਊਟੀ ਟਰੂਪਸ ਜਿਹੜੇ ਆ, ਫੌਜੀ ਆ, ਉਹਨਾਂ ਨੂੰ ਸਦਰਨ ਬਾਰਡਰ ਦੇ ਉੱਤੇ ਘੱਲਣ ਜਾ ਰਹੇ ਆ। ਇਹ ਪਹਿਲੀ ਵਾਰੀ ਨਹੀਂ ਆ, ਇਸ ਤੋਂ ਪਹਿਲਾਂ ਵੀ ਕਈ ਵਾਰੀ ਸਦਰਨ ਬਾਰਡਰ ਦੇ ਉੱਤੇ ਐਕਟਿਵ ਡਿਊਟੀ ਟਰੂਪਸ ਜਿਹੜੇ ਉਹ ਘੱਲੇ ਗਏ ਆ। ਤੇ ਹੁਣ ਬਾਈਡਨ ਪ੍ਰਸ਼ਾਸਨ ਇਹ ਫੈਸਲਾ ਲੈ ਰਿਹਾ ਆ।
ਡੈਮੋਕ੍ਰੇਟਸ ਨੇ ਪਹਿਲੋਂ ਬਹੁਤ ਹੋ ਹੱਲਾ ਮਚਾਇਆ ਸੀ ਜਦੋਂ ਟਰੰਪ ਹੋਣਾ ਨੇ ਇਦਾਂ ਦਾ ਹੀ ਫੈਸਲਾ ਲਿਆ ਸੀ ਵੀ ਇਮੀਗ੍ਰੇਸ਼ਨ ਦੀ ਸਥਿਤੀ ਬੈਡ ਆ ਬਾਰਡਰ ਦੇ ਉੱਤੇ, ਇਸ ਲਈ ਜਿਹੜੀ ਆ ਫੌਜ ਉੱਥੇ ਆਪਾਂ ਜਿਹੜੀ ਉਹ ਲਾਉਂਦੇ ਆ। ਤੇ ਇਵੈਂਚੁਅਲੀ ਹੁਣ ਜਿਹੜਾ ਡਿਪਾਰਟਮੈਂਟ ਆਫ ਡਿਫੈਂਸ ਆ ਡੈਮੋਕ੍ਰੇਟ ਦੀ ਇਹਨਾਂ ਦੀ ਸਰਕਾਰ ਦੇ ਵਿੱਚ ਇਹ ਖੁਦ ਇਹ ਫੈਸਲਾ ਜਿਹੜਾ ਉਹ ਲੈਣ ਜਾ ਰਹੇ ਆ। ਸਰਵਿਸ ਮੈਂਬਰ ਕਹਿੰਦੇ 90 ਦਿਨਾਂ ਦੇ ਲਈ ਡਿਪਲੋਏ ਕੀਤੇ ਜਾਣਗੇ ਤੇ ਇਹਨਾਂ ਨੂੰ ਲਾ ਐਨਫੋਰਸਮੈਂਟ ਡਿਊਟੀਜ਼ ਤੇ ਕਹਿੰਦੇ ਨਹੀਂ ਹੋਣਗੀਆਂ, ਜਿੱਦਾਂ ਡਿਟੇਨ ਕਰਨਾ ਜਾਂ ਮਾਈਗ੍ਰੈਂਟਸ ਨੂੰ ਪ੍ਰੋਸੈਸ ਕਰਨਾ। ਪਰ ਇਹ ਜਿਹੜੇ ਮਿਲਟਰੀ ਯੂਨਿਟਸ ਆ ਇਹ ਸਪੋਰਟਿੰਗ ਰੋਲ ਦੇ ਵਿੱਚ ਕੰਮ ਕਰਨਗੇ, ਜਿੱਦਾਂ ਟਰਾਂਸਪੋਰਟੇਸ਼ਨ ਦੇ ਵਿੱਚ ਅਸਿਸਟ ਕਰਨਾ, ਐਡਮਿਨਿਸਟ੍ਰੇਟਿਵ ਡਿਊਟੀਜ਼, ਨਾਰਕੋਟਿਕਸ ਜੇ ਕੋਈ ਡਰੱਗ ਵਗੈਰਾ ਲੈ ਕੇ ਆ ਰਿਹਾ ਉਸ ਦੀ ਡਿਟੈਂਸ਼ਨ ਕਰਨੀ, ਡਾਟਾ ਐਂਟਰੀ ਤੇ ਵੇਅਰ ਹਾਊਸ ਦੀ ਸਪੋਰਟ ਕਰਨਗੇ। ਮੋਸਟਲੀ ਜਿਹੜਾ CBP ਵਾਲੇ ਆ ਉਹ ਪਹਿਲ ਦੇ ਵਿੱਚ ਰਹਿਣਗੇ ਤੇ ਇਹ ਇੱਕ ਸੈਕੰਡ ਰੋਲ ਦੇ ਵਿੱਚ ਨਜ਼ਰ ਆਉਣਗੇ। ਪਿਛਲੇ ਮਹੀਨੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਪੈਂਟਾਗਨ ਨੂੰ ਐਮਰਜੈਂਸੀ ਆਥੋਰਾਈਜੇਸ਼ਨ ਦਿੱਤੀ ਸੀਗੀ ਵੀ ਉਹ ਅਸਿਸਟ ਕਰਨ, ਮਦਦ ਕਰਨ ਹੋਮਲੈਂਡ ਸਿਕਿਉਰਿਟੀ ਅਧਿਕਾਰੀਆਂ ਨੂੰ ਜਿਹੜੀ ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ ਹੋ ਰਹੀ ਆ ਉਸ ਨੂੰ ਨਜਿੱਠਣ ਦੇ ਲਈ। ਸੋ ਇਸੇ ਦੇ ਕਹਿ ਸਕਦੇ ਹਾਂ ਵੀ ਆੜ ਦੇ ਵਿੱਚ ਉਸੇ ਚੀਜ਼ ਦੇ ਅੰਡਰ ਹੁਣ ਜਿਹੜੇ 1500 ਫੌਜੀਆਂ ਨੂੰ ਡਿਪਾਰਟਮੈਂਟ ਆਫ ਡਿਫੈਂਸ ਸਦਰਨ ਬਾਰਡਰ ਦੇ ਉੱਤੇ ਡਿਪਲਾਈ ਕਰੇਗਾ ਤਾਂ ਜੋ ਉੱਥੇ ਜਿਹੜੇ ਇੰਟਰਨੈਸ਼ਨਲ ਡਰੱਗ ਟ੍ਰੈਫਿਕਿੰਗ ਆ ਉਸ ਉੱਤੇ ਕਾਬੂ ਪਾਇਆ ਜਾਵੇ। ਪਰ ਇਵੈਂਚੁਅਲੀ ਮਦਦ ਦੇ ਲਈ ਜਿਹੜੀ ਉਹ ਜਾ ਰਹੇ ਨੇ। ਇਹ ਇਸ ਲਈ ਵੀ ਅਹਿਮ ਆ, ਅੱਜ ਤੋਂ ਹੁਣ 9-10 ਦਿਨਾਂ ਬਾਅਦ ਜਿਹੜਾ ਟਾਈਟਲ 42 ਦਾ ਜਿਹੜਾ ਰੂਲ ਸੀਗਾ ਉਹ ਹੁਣ ਖਤਮ ਹੋਣ ਜਾ ਰਿਹਾ ਆ। ਅਮਰੀਕਾ ਦੇ ਵਿੱਚ ਜਿਹੜਾ ਥਰਡ ਕੰਟਰੀ ਵਾਲਾ ਟ੍ਰਾਂਜ਼ਿਟ ਬੈਨ ਆ ਉਹ ਲਾਗੂ ਹੋਣ ਜਾ ਰਿਹਾ ਆ। ਸੋ ਉਸ ਤੋਂ ਪਹਿਲਾਂ ਉੱਥੇ ਕਾਫੀ ਇਕੱਠ ਹੋ ਕੇ ਲੋਕ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ। ਸੋ ਉਸ ਚੀਜ਼ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਆ, ਪਰ ਲੱਗ ਨਹੀਂ ਰਿਹਾ ਹਰਜੋਤ ਸਿੰਘ ਜੀ ਵੀ ਬਹੁਤਾ ਤੇਜ਼ੀ ਦੇ ਨਾਲ ਕੰਮ ਜਿਹੜਾ ਇਹ ਹੋ ਸਕੂਗਾ। ਆਪਾਂ ਦੇਖਿਆ ਹੀ ਆ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾਤਾਰ ਸਦਰਨ ਬਾਰਡਰ ਕ੍ਰਾਸਿੰਗਸ ਆ ਉਹ ਕਾਫੀ ਤੇਜ਼ੀ ਦੇ ਨਾਲ ਵਧੀਆਂ, ਰਿਕਾਰਡ ਤੋੜ ਆંકੜੇ ਆਏ ਨੇ। ਸੋ ਬਿਲਕੁਲ ਰਾਜਕਮਲ ਸਿੰਘ ਜੀ, ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵਾਲ ਵੀ ਬਣਾਈ ਸੀ ਤੇ ਫੌਜੀ ਲਾਏ ਸੀ ਉਸ ਟਾਈਮ ਦੇ ਉੱਤੇ ਬਹੁਤ ਹੱਲਾ ਗੁੱਲਾ ਮਚਾਇਆ ਗਿਆ ਡੈਮੋਕ੍ਰੇਟਸ ਵੱਲੋਂ ਵੀ ਇਹ ਬਹੁਤ ਮਾੜੀ ਹਰਕਤ ਹੈਗੀ ਆ, ਸਾਡਾ ਮੁਲਕ ਇਦਾਂ ਦੇ ਕੰਮ ਨਹੀਂ ਕਰਦਾ। ਕੇਜਸ ਦੀਆਂ ਪਿਕਚਰਸ ਵੀ ਜਿਨ੍ਹਾਂ 'ਚ ਨਿਆਣੇ ਹੁੰਦੇ ਆ, ਫਿਰ ਬਾਅਦ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਓਬਾਮਾ ਟਾਈਮ ਦੀਆਂ ਆ ਗਈਆਂ ਫੇਰ ਚੁੱਪ ਕੀਤੇ। ਹੁਣ ਸੇਮ ਜਿਹੜੀ ਆ ਜੋ ਕੁਝ ਪ੍ਰੈਜ਼ੀਡੈਂਟ ਟਰੰਪ ਕਰ ਰਹੇ ਸੀ ਉਹੀ ਪਾਲਿਸੀ ਲਾਗੂ ਕਰਨ ਜਾ ਰਹੇ ਆ। ਲਗਭਗ 1500 ਦੇ ਕਰੀਬ ਫੌਜੀ ਲਾਣੇ ਹੈਗੇ ਆ ਬਾਰਡਰ ਦੇ ਉੱਤੇ ਤੇ ਕਹਿੰਦੇ ਵੀ ਵਾਈਟ ਹਾਊਸ ਦੇ ਪੋਡੀਅਮ ਤੋਂ ਸਭ ਤੋਂ ਵੱਡਾ ਝੂਠ ਜਿਹੜਾ ਆ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕਰੀਨ ਜੀਨ ਪਿਆਰੇ ਨੇ ਬੋਲਿਆ ਹੈਗਾ। ਉਹਨਾਂ ਨੇ ਕਲੇਮ ਕੀਤਾ ਵਾਈਟ ਹਾਊਸ ਦੇ ਪੋਡੀਅਮ ਤੋਂ ਵੀ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਉਹ 90% ਡਾਊਨ ਹੋਈ ਆ। ਹੁਣ ਤੁਸੀਂ ਅੰਦਾਜ਼ਾ ਲਾ ਲਓ, ਕਹਿੰਦੇ ਵੀ ਫਿਸਕਲ ਈਅਰ 2022 ਹਜੇ 23 ਦੇ ਫਿਗਰ ਆਣੇ ਆ। 22 ਦੇ ਵਿੱਚ 23,78,940 ਮਾਈਗ੍ਰੈਂਟਸ ਜਿਹੜੇ ਆ ਉਹ ਉਹਨਾਂ ਦਾ ਐਨਕਾਊਂਟਰ ਉਹ ਜਿਹੜੇ CBP ਆ ਉਹਨਾਂ ਨੇ ਉੱਥੇ ਬਾਰਡਰ ਤੇ ਕਸਟਮ ਬਾਰਡਰ ਪੈਟਰੋਲ ਵਾਲਿਆਂ ਨੇ ਫੜੇ ਆ, ਫਿਰ ਉਹਨਾਂ ਨੂੰ ਛੱਡਿਆ ਗਿਆ ਹੈਗਾ। ਹਾਈਐਸਟ ਐਵਰ ਰਿਕਾਰਡਡ ਆ ਇਹ 2.4 ਮਿਲੀਅਨ ਦੇ ਕਰੀਬ 2022 ਦੇ ਵਿੱਚ, ਤੇ 2024 ਦੇ ਜਿਹੜੇ 2023 ਦੇ ਜਿਹੜੇ ਰੈਕਡ ਆ ਉਹ ਆਣੇ ਹੈਗੇ ਆ। ਇਹ ਉਹ ਜਿਹੜੀ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਆ ਉਹਨਾਂ ਨੇ ਪੋਡੀਅਮ ਤੋਂ ਇਹ ਦੱਸਿਆ। ਇਹਦੇ ਸੰਬੰਧ ਦੇ ਵਿੱਚ ਇੱਕ ਚੱਕ ਰੌਸ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਬਿਗੇਸਟ ਲਾਈ ਆ ਵਾਈਟ ਹਾਊਸ ਦੇ ਪੋਡੀਅਮ ਤੋਂ ਸੋ ਫਾਰ ਇਹ ਵਾਸ਼ਿੰਗਟਨ ਫ੍ਰੀ ਵੇਕਨ ਉਹਦੇ ਜਿਹੜੇ ਰਿਪੋਰਟਰ ਹੈਗੇ ਆ। ਸੋ ਹੁਣ ਕਿਉਂਕਿ ਇਲੈਕਸ਼ਨ ਆ ਨੈਕਸਟ ਈਅਰ, ਇਹ ਮੁੱਦਾ ਬਹੁਤ ਵੱਡਾ ਬਣ ਗਿਆ ਇਸ ਟਾਈਮ ਦੇ ਉੱਤੇ, ਤਾਂ ਨੈਚੁਰਲੀ ਹੁਣ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਐਕਟ ਕਰਨਾ ਪਿਆ ਵੀ ਇਹ ਤਾਂ ਬਹੁਤ ਵੱਡੀ ਜਿਹੜੀ ਪ੍ਰੋਬਲਮ ਬਣ ਗਈ ਆ। ਕਾਰਨ ਇਹ ਨਹੀਂ ਹੈ ਵੀ ਅਨਡਾਕੂਮੈਂਟਡ ਬੰਦੇ ਇੱਧਰੋਂ ਆ ਰਹੇ, ਕਾਰਨ ਇਹ ਹੈ ਵੀ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਹ ਬਹੁਤ ਜ਼ਿਆਦਾ ਸਲੋ ਹੋ ਗਈ ਆ, ਕਿਉਂਕਿ ਜੋ ਅਨਡਾਕੂਮੈਂਟਡ ਨੂੰ ਪ੍ਰੋਸੈਸ ਕਰਨ ਲਈ ਕਿੰਨਾ ਟਾਈਮ ਲੱਗ ਰਿਹਾ ਤੇ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਹ ਕਾਫੀ ਸਲੋ ਹੋਈ ਆ, ਤੇ ਉਧਰੋਂ ਜਿਹੜੀ ਇਕਨੋਮੀ ਆ ਬੜੀ ਬੈਡ ਚੱਲ ਰਹੀ ਆ। ਸੋ ਨੈਚੁਰਲੀ ਹੁਣ ਜੌਬ ਕੱਟਸ ਸਾਰੇ ਪਾਸੇ ਹੋ ਰਹੇ ਹੈਗੇ ਆ, ਤੇ ਹੁਣ ਇਹਦਾ ਜਿਹੜਾ ਪ੍ਰੈਸ਼ਰ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਕਾਫੀ ਇਸ ਟਾਈਮ ਪਿਆ ਹੋਇਆ ਹੈਗਾ। ਜੀ ਜੀ ਬਿਲਕੁਲ। ਦੇਖੋ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ, ਪਰ ਆਪਣੇ ਵੀ ਬਹੁਤ ਸਾਰੇ ਲੋਕ 11 ਮਈ ਵਾਲਾ ਜਿਹੜਾ ਸਵਾਲ ਅਕਸਰ ਪੁੱਛਦੇ ਰਹਿੰਦੇ ਆ, ਭਾਈ
ਟ੍ਰਾਂਜ਼ਿਟ ਬੈਨ ਕੀ ਹੈਗਾ ਆ, ਕਿਵੇਂ ਆ, ਕੀ ਹੋਣ ਜਾ ਰਿਹਾ ਆ, ਉਸ ਦੇ ਲਈ ਜਿਹੜਾ ਸ਼ਨੀਚਰਵਾਰ ਦਾ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਆ ਉਸ ਨੂੰ ਜ਼ਰੂਰ ਸੁਣ ਲਓ। ਪਿਛਲੇ ਤਕਰੀਬਨ 3-4 ਪ੍ਰੋਗਰਾਮਾਂ 'ਚ ਹਰ ਇੱਕ ਪ੍ਰੋਗਰਾਮ 'ਚ ਇਸ ਬਾਰੇ ਗੱਲ ਕੀਤੀ ਆ। ਸੋ ਜਿਨ੍ਹਾਂ ਨੂੰ ਵੀ ਉਸ ਦੇ ਪ੍ਰਤੀ ਕੋਈ ਸਵਾਲ ਨੇ ਤਾਂ ਅਟਰਨੀ ਟਿਰਕੀਆਣਾ ਹੋਣਾ ਨੇ ਉਸ ਨੂੰ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਹੈ ਟ੍ਰਾਂਜ਼ਿਟ ਬੈਨ ਨੂੰ, ਤਾਂ ਉਸ ਦੇ ਬਾਰੇ ਤੁਸੀਂ ਉੱਥੋਂ ਜਾਣਕਾਰੀ ਹਾਸਿਲ ਕਰ ਸਕਦੇ ਆ। ਅਕਸਰ ਜਿਹੜਾ ਹਰਜੋਤ ਸਿੰਘ ਜੀ ਆਪਾਂ ਨੂੰ ਕਾਲਸ ਆਉਂਦੀਆਂ ਰਹਿੰਦੀਆਂ ਆ। ਕੱਲ੍ਹ ਰੂਸ ਤੋਂ ਮੁੰਡਿਆਂ ਦੀਆਂ ਕਾਲ ਆਈ ਸੀ ਵੀ ਉਹ ਵੀ ਅਮਰੀਕਾ ਦੇ ਵਿੱਚ ਆਉਣ ਦੀ ਗੱਲ ਕਰ ਰਹੇ ਸੀ। ਦੇਖੋ ਬਾਰਡਰ ਟੱਪਣ ਨੂੰ ਤਾਂ ਅਸੀਂ ਕਿਸੇ ਨੂੰ ਵੀ ਨਹੀਂ ਕਹਿੰਦੇ, ਨਾ ਹੀ ਕੋਈ ਲੀਗਲੀ ਆਪਾਂ ਇੱਦਾਂ ਦੀ ਕਿਸੇ ਨੂੰ ਵੀ ਕੋਈ ਵੀ ਸਲਾਹ ਨਹੀਂ ਦੇ ਸਕਦਾ ਤੇ ਨਾ ਹੀ ਦਿਓ, ਕਿਉਂਕਿ ਜੇ ਕੱਲ੍ਹ ਨੂੰ ਤੁਹਾਡਾ ਨਾਮ ਇਸ ਚੀਜ਼ ਦੇ ਵਿੱਚ ਆਉਂਦਾ ਹੈ ਤੇ ਤੁਹਾਡੀ ਵੀ ਚਾਹੇ ਤੁਸੀਂ ਗ੍ਰੀਨ ਕਾਰਡ ਆ ਤੇ ਚਾਹੇ ਤੁਸੀਂ ਨੈਚੁਰਲਾਈਜ਼ਡ ਸਿਟੀਜ਼ਨ ਆ ਤਾਂ ਉਸ ਦੇ ਉੱਤੇ ਖਤਰਾ ਜਿਹੜਾ ਉਹ ਬਣ ਸਕਦਾ ਹੁੰਦਾ ਆ। ਤੇ ਕਿਉਂਕਿ ਹਾਰਬਰਿੰਗ ਏਲੀਅਨਸ ਜਾਂ ਹਿਊਮਨ ਟ੍ਰੈਫਿਕਿੰਗ ਦੇ ਅੰਦਰ ਜੇ ਇੱਦਾਂ ਦੀਆਂ ਧਾਰਾਵਾਂ ਤੁਹਾਡੇ ਉੱਤੇ ਲੱਗ ਜਾਣ ਤਾਂ ਫਿਰ ਮੁਸ਼ਕਿਲ ਜਿਹੜੀ ਆਉਂਦੀ ਆ। ਸੋ ਉਹਨਾਂ ਨੂੰ ਉਹੀ ਦੱਸਿਆ ਜਾਂਦਾ ਵੀ ਭਾਈ ਜੇ ਤੁਹਾਡੇ ਕੋਲ ਇਨਵੈਸਟਮੈਂਟ ਦੇ ਲਈ ਮਨੀ ਹੈਗੀ ਆ ਤਾਂ ਇਨਵੈਸਟਮੈਂਟ ਵੀਜ਼ੇ ਦੇ ਜ਼ਰੀਏ ਆ ਸਕਦੇ ਆ। ਬਾਕੀ ਪਰਿਵਾਰਾਂ ਵਾਲੇ ਵੀਜ਼ੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਉਹ ਬਹੁਤ ਸਲੋ ਡਾਊਨ ਹੋਏ ਆ ਕੋਵਿਡ ਤੋਂ ਬਾਅਦ ਦੇ ਵਿੱਚ, ਤਾਂ ਹੋਰ ਵੀ ਜ਼ਿਆਦਾ ਕੰਮ ਢਿੱਲਾ ਜਿਹੜਾ ਉਹ ਹੋ ਗਿਆ। ਦੇਖੋ ਚੇਨ ਮਾਈਗ੍ਰੇਸ਼ਨ ਦੇ ਨਾਲ ਫਰਕ ਤਾਂ ਪੈਂਦਾ ਹੈ। ਜਿੱਥੇ ਇੱਕ ਜਾਣਾ ਆ, ਜਿੱਥੇ ਪਹਿਲਾਂ ਸੀਗਾ ਵੀ ਹਾਂ ਪਹਿਲਾਂ ਤੇਜ਼ੀ ਨਾਲ ਹੁੰਦੇ ਸੀ ਪਰ ਉਸ ਤੋਂ ਬਾਅਦ 'ਚ ਲੋਕ ਬਹੁਤ ਆਏ ਆ, ਸਾਰਿਆਂ ਦੇ ਅੱਗੇ ਦੇ ਅੱਗੇ ਰਿਸ਼ਤੇਦਾਰ ਹੈਗੇ ਆ ਤੇ ਉਹ ਅੱਗੇ ਤੋਂ ਅੱਗੇ ਫਾਈਲਾਂ ਜਿਹੜੀਆਂ ਉਹ ਵੱਧਦੀਆਂ ਜਾਂਦੀਆਂ ਆ। ਆਪਣਾ ਇਕੱਲਾ ਹੀ ਨਹੀਂ, ਬਾਕੀ ਮੁਲਕਾਂ ਤੋਂ ਵੀ ਇਦਾਂ ਹੀ ਜਿਹੜਾ ਉਹ ਹੋ ਰਿਹਾ ਹੁੰਦਾ ਹੈ। ਸੋ ਇਸ ਲਈ ਵਕਤ ਤਾਂ ਉਸ ਚੀਜ਼ ਦੇ ਵਿੱਚ ਲੱਗੇਗਾ। ਉਹ ਕਹਿੰਦੇ ਰਹਿੰਦੇ ਆ ਵੀ ਦਿਨ ਰਾਤ ਅਸੀਂ ਕੰਮ ਕਰਕੇ ਸਾਰਾ ਕੁਛ ਲੀਹ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਇਹ ਕਦੀ ਵੀ ਹੁੰਦਾ ਨਹੀਂ। ਇਹਦੇ ਵਿੱਚ ਡਿਲੇ ਵੱਧਦੀ ਆ, ਕਦੀ ਘਟਦੇ ਜਿਹੜੇ ਉਹ ਸੁਣੇ ਨਹੀਂ ਹੈਗੇ। ਜੀ ਬਿਲਕੁਲ। ਦੂਸਰੇ ਪਾਸੇ ਜਿਨ੍ਹਾਂ ਨੇ ਵਿਜ਼ਟਰ ਆਉਣਾ, ਲੀਗਲੀ ਵਿਜ਼ਟਰ ਆਉਣਾ ਲਈ ਸਾਲ ਤੱਕ ਨਹੀਂ ਮਿਲ ਰਹੀ। ਹੁਣ ਪੇਰੈਂਟਸ ਨੇ ਆਉਣਾ ਹੁੰਦਾ, ਬੜੇ ਸਾਲਾਂ ਬਾਅਦ ਮਿਲਣਾ ਆ। ਕਿਸੇ ਦੇ ਬੇਬੀ ਹੋਇਆ ਆ, ਉਹਨਾਂ ਨੇ ਜਿਹੜੇ ਗ੍ਰੈਂਡ ਪੇਰੈਂਟਸ ਨੇ ਦੇਖਣ ਆਉਣਾ। ਸੋ ਸਿਚੁਏਸ਼ਨ ਜਿਹੜੀ ਕਾਫੀ ਹਾਰਡ ਆ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਇੰਡੀਆ ਦੀ ਸਰਕਾਰ ਨੇ 2022 ਦੇ ਵਿੱਚ ਟਵਿੱਟਰ ਤੋਂ 53,000 ਵਾਰ ਲੀਗਲ ਰਿਕੁਐਸਟ ਭੇਜੀਆਂ ਵੀ ਆਹ ਜਿਹੜੇ ਸਾਈਟ ਆ ਜਾਂ ਆਹ ਕੰਟੈਂਟਸ ਆ ਇਹਨਾਂ ਨੂੰ ਰਿਮੂਵ ਕੀਤਾ ਜਾਵੇ ਪਹਿਲੇ ਹਾਫ 2022 ਚ। ਸੋ 2022 ਦੇ 6 ਮਹੀਨਿਆਂ ਦੇ ਵਿੱਚ ਭਾਰਤ ਦੀ ਸਰਕਾਰ ਨੇ ਟਵਿੱਟਰ ਕੰਪਨੀ ਨੂੰ ਇਹ ਕਿਹਾ ਵੀ 53,000 ਟਾਈਮਸ ਲੀਗਲ ਰਿਕੁਐਸਟ ਕੀਤੀ ਵੀ ਆਹ ਜੋ ਡਾਕੂਮੈਂਟਸ ਆ, ਆਹ ਜਿਹੜੇ ਵੈਬਸਾਈਟਸ ਆ ਜਾਂ ਆਹ ਜਿਹੜੇ ਇਹਨਾਂ ਦੇ YouTube ਦੇ ਜਾਂ ਕੋਈ ਵੀ ਕੰਟੈਂਟਸ ਹੈਗੇ ਆ ਉਹਨਾਂ ਨੂੰ ਟਵਿੱਟਰ ਦੇ ਉੱਤੇ ਜੋ ਵੀ ਕੰਟੈਂਟ ਆ ਉਸ ਨੂੰ ਰਿਮੂਵ ਕੀਤਾ ਜਾਵੇ ਜੋ ਇੰਡੀਆ ਦੇ ਨਾਲ ਰਿਲੇਟਡ ਆ ਜਾਂ ਇੰਡੀਆ ਦਾ ਕ੍ਰਿਟੀਕਲ ਹੈਗਾ ਆ। ਪਿਛਲੇ ਹਫ਼ਤੇ ਟਵਿੱਟਰ ਵਾਲਿਆਂ ਨੇ ਇੰਡੀਆ ਦੇ 2 ਵੱਡੀਆਂ ਜਿਹੜੀਆਂ ਨਿਊਜ਼ ਆਊਟਲੈਟਸ ਆ ANI ਤੇ NDTV ਉਹਨਾਂ ਨੂੰ ਬਲੌਕ ਕਰ ਦਿੱਤਾ ਸੀ। ਸੋ ਇਹ ਕਿਸੇ ਨੂੰ ਪਤਾ ਨਹੀਂ ਚੱਲਿਆ ਵੀ ਬਲੌਕ ਕਿਉਂ ਕੀਤਾ। NDTV ਆ ਜੋ ਆ ਉਸ ਨੂੰ ਓਨ ਕਰ ਰਹੇ ਹੈਗੇ ਆ ਅਡਾਨੀ ਗਰੁੱਪ, ਤੇ ANI ਪ੍ਰਾਈਵੇਟ ਗਰੁੱਪ ਆ। ਕਹਿੰਦੇ ਕਿਸੇ ਤਰ੍ਹਾਂ ਦੀ ਗਵਰਨਮੈਂਟ ਫੰਡਿੰਗ ਨਹੀਂ ਹੈਗੀ ਇਹਨਾਂ ਨੂੰ, ਪਰ ਜੋ ਉੱਥੇ ਦੇ ਲੋਕ ਆ ਉਹਨਾਂ ਸਾਰਿਆਂ ਨੂੰ ਆਪਾਂ ਨੂੰ ਵੀ ਪਤਾ ਆ ਵੀ ਬੈਕ ਦੇ ਉੱਤੇ ਇਹਨਾਂ ਦੇ ਕੌਣ ਹੈਗਾ NDTV ਦੇ ਉੱਤੇ। ਸੋ ਰੀਜ਼ਨ ਇਹਦੇ ਬਾਰੇ ਟਵਿੱਟਰ ਨੇ ਦੱਸਿਆ ਨਹੀਂ ਸੀ ਵੀ ਕਿਉਂ ਆਪਾਂ ਲੌਕ ਕੀਤਾ ਗਿਆ, ਪਰ ਹੁਣ ਇਹ ਖਬਰ ਆ ਰਹੀ ਲੇਟੈਸਟ ਵੀ ਉਸ ਨੂੰ ਦੁਬਾਰਾ ਕੀ ਜਿਹੜੇ ਇਹ ਦੋਨੇ ਹੀ ਨਿਊਜ਼ ਆਊਟਲੈਟਸ ਹੈਗੇ ਆ NDTV ਤੇ ANI ਉਹਨਾਂ ਨੂੰ ਉਹਨਾਂ ਦੇ ਅਕਾਊਂਟਸ ਜੋ ਟਵਿੱਟਰ ਦੇ ਉੱਤੇ ਹੈਗੇ ਆ ਉਹ ਜਿਹੜੇ ਰੀਸਟੋਰ ਕਰ ਦਿੱਤੇ ਗਏ ਹੈਗੇ ਆ। ANI ਐਡੀਟਰ ਸਮੀਤਾ ਪ੍ਰਕਾਸ਼ ਉਹਨਾਂ ਨੇ ਟਵੀਟ ਕਰਕੇ ਸਕਰੀਨਸ਼ਾਟ ਉਹਨਾਂ ਦਾ ਦੱਸਿਆ ਵੀ ਸਾਨੂੰ ਲੌਕ ਕਰ ਦਿੱਤਾ ਗਿਆ ਸੀ। ਕੁਛ ਉਹਦੇ ਤੇ ਇਹ ਕਾਰਨ ਦੱਸਿਆ ਗਿਆ ਸੀ ਵੀ ਇਹ ਡਿਡ ਨੋਟ ਮੀਟ ਦਾ ਏਜ ਰਿਕੁਆਇਰਮੈਂਟਸ ਟੂ ਬੀ ਔਨ ਪਲੇਟਫਾਰਮ, ਕੁਛ ਇਦਾਂ ਦਾ ਜਿਹੜਾ, ਪਰ ਹਜੇ ਤੱਕ ਕਲੀਅਰ ਨਹੀਂ ਹੋ ਸਕਿਆ ਵੀ ਕਿਉਂ ਉਹਨਾਂ ਨੂੰ ਬਲੌਕ ਕੀਤਾ ਗਿਆ ਸੀ। ਪਰ ਹੁਣ ਦੁਬਾਰਾ ਕੀ ਫੇਰ ਦੋਨੋਂ ਹੀ ਅਕਾਊਂਟ ਰੀਸਟੋਰ ਕਰ ਦਿੱਤੇ ਗਏ ਹੈ। ਜੀ ਬਿਲਕੁਲ। ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਲਵਾਂਗੇ, ਉਸ ਤੋਂ ਉਪਰੰਤ ਫਿਰ ਹਾਜ਼ਰ ਹੁੰਦੇ ਆ ਹੋਰ ਕੀ ਕੁਛ ਚੱਲ ਰਿਹਾ ਆ ਦੁਨੀਆ ਭਰ ਦੇ ਵਿੱਚ, ਮੁਲਕ ਦੇ ਵਿੱਚ, ਉਸ ਨੂੰ ਲੈ ਕੇ ਚਰਚਾ ਜਿਹੜੀ ਉਹ ਆਪਾਂ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਬ੍ਰੇਕ ਤੋਂ ਬਾਅਦ ਕੁਝ ਇਕਨੋਮੀ ਨਾਲ ਰਿਲੇਟਡ ਵੀ ਆਪਾਂ ਗੱਲਾਂ ਬਾਤਾਂ ਕਰਨੇ ਆ। ਅਮਰੀਕਾ ਦੇ ਵਿੱਚ 3 ਬੈਂਕਾਂ ਫੇਲ ਹੋਣ ਤੋਂ ਬਾਅਦ ਚੌਥੀ ਬੈਂਕ ਫੇਰ ਹੁਣ ਉਸੇ ਰਸਤੇ ਜਾ ਰਹੀ ਆ। ਪੈਸੀਫਿਕ ਵੈਸਟਰਨ ਬੈਂਕ ਅੱਜ ਇਸ ਦੇ ਜਿਹੜੇ ਸਟਾਕ ਆ ਸਵੇਰੇ 39% ਡਾਊਨ ਚਲੇ ਗਏ ਆ। ਸੋ ਇਸੇ ਤਰ੍ਹਾਂ ਤੁਸੀਂ ਦੇਖਿਆ ਸੀ ਵੀ ਜਿਹੜੀ ਪਿਛਲੇ ਹਫਤੇ ਜਿਸ ਬੈਂਕ ਦਾ ਹਾਲ ਕਿੱਦਾਂ ਦਾ ਹੋਇਆ ਹੈਗਾ, ਜਿਸ ਨੂੰ JP ਮਾਰਗਨ ਨੇ ਖਰੀਦ ਲਿਆ, ਤੇ ਹੁਣ ਜੇ ਇੱਕ ਬੈਂਕ ਦੇ ਸਟਾਕ ਇੱਕ ਦਿਨ ਕੁਝ ਘੰਟਿਆਂ 'ਚ 39% ਡਾਊਨ ਚਲੇ ਜਾਣ ਤੇ ਇੱਥੋਂ ਤੈਅ ਹੀ ਆ ਵੀ ਇਹ ਬੈਂਕ ਵੀ ਉਸੇ ਰਸਤੇ ਜਾ ਰਹੀ ਆ। ਹਾਲਾਂਕਿ ਇਹ ਛੋਟੀ ਬੈਂਕ ਨਹੀਂ, ਇਹ ਵੀ ਕੈਲੀਫੋਰਨੀਆ ਬੇਸਡ ਬੈਂਕ ਹੈਗੀ ਆ, ਰੀਜਨਲ ਲੈਂਡਰ ਹੈਗਾ, ਕਾਫੀ ਮਨੀ ਇਹਨਾਂ ਦੇ ਕੋਲ ਹੈਗਾ। ਪਰ ਫਸਟ ਰਿਪਬਲਿਕ ਬੈਂਕ ਜਿਹੜੀ ਤੀਜੀ ਬੈਂਕ ਫੇਲਰ ਹੋਈ ਸੀ, ਸਿਲੀਕਨ ਵੈਲੀ ਬੈਂਕ ਪਹਿਲਾਂ ਹੋਈ ਸੀ, ਸਿਗਨੇਚਰ ਬੈਂਕ ਮਾਰਚ ਵਿੱਚ ਹੋਈ ਸੀ, ਤੇ ਜਿਹੜੀ ਹੁਣ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਜਿਹੜੀ ਫਸਟ ਰਿਪਬਲਿਕ ਬੈਂਕ ਹੋਈ ਆ, ਤੇ ਹੁਣ ਚੌਥੀ ਬੈਂਕ ਪੈਸੀਫਿਕ ਵੈਸਟਰਨ ਬੈਂਕ ਇਹ ਵੀ ਉਸੇ ਰਾਹ ਦੇ ਉੱਤੇ ਜਾ ਰਹੀ ਆ। ਅੱਜ ਜੇ ਸਟਾਕ ਮਾਰਕੀਟ ਵੱਲ ਦੇਖੀਏ, ਕੱਲਾ ਇਹ ਨਹੀਂ, ਇਸ ਤੋਂ ਬਿਨਾਂ ਹੋਰ ਵੀ ਜਿਹੜੀਆਂ ਬੈਂਕ ਇੱਕ ਵੈਸਟਰਨ ਅਲਾਈਅੰਸ ਕਰਕੇ ਉਹਨਾਂ ਦੇ ਸ਼ੇਅਰ ਵੀ 20% ਡ੍ਰੌਪ ਹੋਏ ਆ। SPDR S&P ਰੀਜਨਲ ਬੈਂਕਿੰਗ ETF ਇਹਨਾਂ ਦੇ 7.6% ਡਾਊਨ ਹੋਏ ਆ। ਕਹਿੰਦੇ ਵੀ ਲੱਗਦਾ ਇਹ ਆ ਵੀ ਜਿਹੜੀਆਂ ਬੈਂਕਾਂ ਦੇ ਐਸੈਟਸ 500 ਬਿਲੀਅਨ 60 ਬਿਲੀਅਨ ਤੋਂ ਲੈ ਕੇ 500 ਬਿਲੀਅਨ ਤੱਕ ਆ, ਉਹ ਇਸ ਟਾਈਮ ਜਿੱਤਦੀਆਂ ਨਜ਼ਰ ਆਉਂਦੀਆਂ ਆ ਪੂਰੇ ਨਵੇਂ ਨਿਊ ਵਰਲਡ ਆਰਡਰ ਦੇ ਵਿੱਚ। ਜਿਹੜੀਆਂ ਛੋਟੀਆਂ ਬੈਂਕਸ ਆ, ਛੋਟੀਆਂ ਦਾ ਮਤਲਬ ਇਹ ਨਹੀਂ ਵੀ ਬਹੁਤ ਘੱਟ ਬ੍ਰਾਂਚਾਂ ਵਾਲਾ, ਜਿਨ੍ਹਾਂ ਦੇ ਐਸੈਟ 80 ਬਿਲੀਅਨ ਤੋਂ ਲੈ ਕੇ 120 ਬਿਲੀਅਨ ਤੱਕ ਹੈਗੇ ਆ, ਉਹਨਾਂ ਦੇ ਉੱਤੇ ਇਹਦਾ ਜਿਹੜਾ ਅਸਰ ਆ ਬਹੁਤ ਜ਼ਿਆਦਾ ਪੈ ਰਿਹਾ, ਕਿਉਂਕਿ ਨਵੇਂ ਰੈਗੂਲੇਸ਼ਨਸ ਹੈਗੇ ਆ, ਉਹਨਾਂ ਨੂੰ ਸ਼ਰਿੰਕ ਕਰਨਾ ਪੈ ਰਿਹਾ। ਸੋ ਬੈਂਕਿੰਗ ਇੰਡਸਟਰੀ ਦੇ ਵਿੱਚ ਇਸ ਟਾਈਮ ਬਹੁਤ ਹਲਚਲ ਮਚੀ ਹੋਈ ਹੈਗੀ ਆ। ਉਧਰੋਂ ਸੈਂਟਰਲ ਬੈਂਕ ਹੋਰ ਕਹਿ ਰਿਹਾ ਵੀ ਅਸੀਂ 0.25% ਇੰਟਰਸਟ ਰੇਟ ਕੱਲ ਨੂੰ ਇਨਕਰੀਜ਼ ਕਰਨ ਜਾ ਰਹੇ ਹਾਂ, ਵੈਡਨਸਡੇ ਨੂੰ ਇਹ ਐਕਸਪੈਕਟ ਕੀਤਾ ਜਾ ਰਿਹਾ, ਹਜੇ ਅਨਾਉਂਸ ਤਾਂ ਕੱਲ ਨੂੰ ਕਰੂਗੇ। ਸੋ ਇਹ ਸਿਚੁਏਸ਼ਨ ਬੈਂਕਾਂ ਦੀ ਆ ਤੁਹਾਡੇ ਨਾਲ ਜੋ ਆਪਾਂ ਸਾਂਝੀ ਕਰਨੀ ਚਾਹੁੰਦੇ ਹਾਂ। ਜੀ ਬਿਲਕੁਲ। ਸੋ ਬਚ ਕੇ ਜਿਹੜਾ ਜੀ ਰਹੋ, ਪਰ ਇਹ ਵੀ ਆ ਵੀ ਬੈਂਕ ਰਨਸ ਇਦਾਂ ਜੇ ਹੋਣ ਲੱਗ ਗਏ ਸਾਰੀਆਂ ਹੀ ਬੈਂਕਾਂ ਦੇ, ਤਾਂ ਕੰਮ ਖਾਸਾ ਖਰਾਬ ਜਿਹੜਾ ਹਰਜੋਤ ਸਿੰਘ ਜੀ ਉਹ ਹੋਵੇਗਾ। ਤੇ ਦੇਖੋ ਕੀ ਹੁੰਦਾ, ਕਿਹੜੇ ਪਾਸੇ ਵੱਲ ਨੂੰ ਜਾਣਗੇ। ਬੈਂਕਿੰਗ ਖੇਤਰ ਮਜ਼ਬੂਤ ਆ, ਇਹ ਬਿਆਨ ਤੇ ਆਪਾਂ ਬਹੁਤ ਵਾਰੀ ਜਿਹੜਾ ਉਹ ਸੁਣ ਚੁੱਕੇ ਆ ਕਿ ਅਸਲ 'ਚ ਇਹ ਮਜ਼ਬੂਤ ਹੈ ਜਾਂ ਨਹੀਂ, ਇਹ ਦੇਖਣਾ ਹੋਊਗਾ। ਪਰ ਵੱਡੇ ਬੈਂਕਾਂ ਦੀ ਜਿੱਦਾਂ ਤੁਸੀਂ ਕਿਹਾ ਵੀ ਉਹ ਪੂਰੀ ਚਾਹੁੰਦੀ ਆ, ਉਹ ਛੋਟੀਆਂ ਬੈਂਕਾਂ ਨੂੰ ਬਹੁਤ ਘੱਟ ਕੀਮਤ ਦੇ ਵਿੱਚ ਉਹਨਾਂ ਨੂੰ ਖਰੀਦਣ ਦਾ ਮੌਕਾ ਮਿਲ ਰਿਹਾ ਆ। 30 ਤੋਂ 40 ਬਿਲੀਅਨ ਡਾਲਰ ਦੀ ਐਸੈਟ ਵਾਲੀ ਫਸਟ ਰਿਪਬਲਿਕ ਉਹ 10 ਬਿਲੀਅਨ ਦੇ ਵਿੱਚ JP ਮਾਰਗਨ ਚੇਜ਼ ਨੇ ਇਵੈਂਚੁਅਲੀ ਖਰੀਦ ਲਈ ਸੀ। ਪਲੱਸ 50 ਬਿਲੀਅਨ ਦਾ ਉਹਨਾਂ ਨੂੰ ਲੋਨ ਵੀ ਦਿੱਤਾ ਉਹਨਾਂ ਨੇ, ਜਿੱਦਾਂ ਜੀ। ਅਗਲੀ ਜਿਹੜੀ ਖਬਰ ਆ UC ਡੇਵਿਸ ਤੋਂ ਆ ਰਹੀ ਆ। ਉੱਥੇ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਵੱਧ ਰਹੀਆਂ ਆ। 3 ਸਟੈਬਿੰਗਸ ਇੱਕ ਹਫ਼ਤੇ ਦੇ ਵਿੱਚ UC ਡੇਵਿਸ ਦੇ ਵਿੱਚ ਹੋਈਆਂ, ਜਿਸ ਕਰਕੇ ਉੱਥੋਂ ਦੇ ਪ੍ਰਬੰਧਕਾਂ ਨੇ ਕੱਲ ਰਾਤ ਨੂੰ ਸ਼ੈਲਟਰ ਇਨ ਪਲੇਸ ਆਰਡਰ ਲਗਾ ਦਿੱਤਾ ਸੀਗਾ। ਕੱਲ ਦੇਰ ਰਾਤ ਨੂੰ ਕਹਿੰਦੇ ਵੀ ਇੱਕ ਹੋਰ ਵਿਕਟਮ ਪੀੜਤ ਜਿਹੜਾ ਉਹ ਸਾਹਮਣੇ ਆਇਆ, ਜਿਸ ਸਟੂਡੈਂਟ ਨੂੰ ਕਹਿੰਦੇ ਆ ਵੀ ਚਾਕੂਆਂ ਦੇ ਨਾਲ, ਤੇਜ਼ਧਾਰੀ ਹਥਿਆਰ ਦੇ ਨਾਲ ਸਟੈਬ ਕੀਤਾ ਗਿਆ ਸੀ, ਜਿਸ ਕਰਕੇ ਇਹ ਜਿਹੜੀ ਕੁੜੀ ਆ ਉਹ ਕ੍ਰਿਟੀਕਲ ਕੰਡੀਸ਼ਨ 'ਚ ਦੱਸੀ ਗਈ ਆ। ਇਸ ਤੋਂ ਪਹਿਲਾਂ 2 ਫੇਟਲ ਸਟੈਬਿੰਗਸ ਹੋ ਚੁੱਕੀਆਂ ਆ ਹਫ਼ਤੇ ਦੇ ਵਿੱਚ ਕੈਂਪਸ ਦੇ ਜਿਹੜਾ ਨਜ਼ਦੀਕ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਦੇ ਵਿੱਚ। ਸੋ ਉੱਥੋਂ ਦੇ ਪ੍ਰਬੰਧਕਾਂ ਨੇ ਜਿੰਨੇ ਵੀ ਵਿਦਿਆਰਥੀ ਰਹਿ ਰਹੇ ਆ ਡੋਰਮਸ ਦੇ ਵਿੱਚ, ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਅੰਦਰ ਹੀ ਰਹੋ, ਰਾਤ ਨੂੰ ਬਾਹਰ ਨਾ ਨਿਕਲਿਓ। ਇਹ ਅਟੈਕ ਕਹਿੰਦੇ ਵੀ ਜਿਹੜਾ ਤੀਸਰਾ ਅਟੈਕ ਹੋਇਆ ਆ। ਇਸ ਤੋਂ ਪਹਿਲਾਂ ਸ਼ਨੀਚਰਵਾਰ ਦੀ ਕਿਲਿੰਗ ਹੋਈ ਸੀਗੀ UC ਡੇਵਿਸ ਸੀਨੀਅਰ ਦੀ, ਤੇ ਉਸ ਤੋਂ ਪਹਿਲਾਂ ਵੀਰਵਾਰ ਨੂੰ ਇੱਕ 50 ਸਾਲਾਂ ਦੇ ਬੰਦੇ ਨੂੰ ਕੈਂਪਸ ਦੇ ਲਾਗੇ ਇੱਕ ਡਿਫਰੈਂਟ ਪਾਰਕ ਦੇ ਵਿੱਚ ਸਟੈਬ ਕੀਤਾ ਗਿਆ ਸੀ। ਇਸ ਪਬਲਿਕ ਯੂਨੀਵਰਸਿਟੀ ਦੇ ਵਿੱਚ 40,000 ਤੋਂ ਵੱਧ ਵਿਦਿਆਰਥੀ ਪੜ੍ਹਦੇ ਨੇ, ਤੇ ਆਪਣੀ ਪੰਜਾਬੀ ਕਮਿਊਨਿਟੀ ਦੇ ਵੀ ਬਹੁਤ ਸਾਰੇ ਵਿਦਿਆਰਥੀ ਉੱਥੇ ਪੜ੍ਹ ਰਹੇ ਨੇ। ਸੋ 68,000 ਦੀ ਪਾਪੂਲੇਸ਼ਨ ਵਾਲੀ ਇਹ ਸ਼ਹਿਰ ਡੇਵਿਸ ਸੈਕਰਾਮੈਂਟੋ ਕੈਪੀਟਲ ਤੋਂ ਮਹਿਜ 20 ਮਿੰਟ
ਦੂਰੀ ਦੇ ਉੱਤੇ ਹੈਗਾ ਆ। ਸੋ ਅਥਾਰਟੀਜ਼ ਕਹਿੰਦੇ ਵੀ ਅਜੇ ਅਸੀਂ ਇਹਨਾਂ ਤਿੰਨਾਂ ਜਿਹੜੇ ਤੇਜ਼ਧਾਰ ਹਥਿਆਰ ਦੇ ਨਾਲ ਹਮਲੇ ਹੋਏ ਆ ਉਹਨਾਂ ਨੂੰ ਆਪਸ ਦੇ ਵਿੱਚ ਜੋੜ ਕੇ ਦੇਖ ਨਹੀਂ ਰਹੇ, ਕੋਈ ਲਿੰਕ ਸਾਨੂੰ ਜਿਹੜਾ ਉਹ ਲੱਭ ਨਹੀਂ ਰਿਹਾ, ਪਰ ਅਸੀਂ ਹਰ ਤਰੀਕੇ ਦੀ ਪੋਸੀਬਿਲਿਟੀ ਆ ਉਹ ਦੇਖ ਰਹੇ ਹਾਂ। ਕੱਲ ਰਾਤ ਨੂੰ ਤਕਰੀਬਨ 11:45 ਵਜੇ ਪੁਲਿਸ ਨੂੰ ਕਾਲ ਆਈ ਵੀ ਉੱਥੇ ਸਟੈਬਿੰਗ ਜਿਹੜੀ ਆ ਉਹ ਹੋਈ ਆ ਤੇ ਇਹ ਟ੍ਰਾਂਜ਼ੀਐਂਟ ਕੈਂਪ ਦੇ ਲਾਗੇ ਕਹਿੰਦੇ ਆ ਵੀ ਇਹ ਸਟੈਬਿੰਗ ਹੋਈ ਆ 2nd ਤੇ ਐਲ ਸਟਰੀਟ ਦੇ ਵਿੱਚ। ਤੇ ਇਹ ਕੁੜੀ ਜਿਸ ਤੇ ਹੁਣ ਚਾਕੂ ਲੱਗਾ ਆ ਉਹ UC ਡੇਵਿਸ ਮੈਡੀਕਲ ਸੈਂਟਰ ਦੇ ਵਿੱਚ ਹੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਪਈ ਹੈਗੀ ਆ। ਸੋ ਡੇਵਿਸ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਕਿਹਾ ਵੀ ਕੋਈ ਵੀ ਸਸਪੈਕਟ ਅਜੇ ਉਹਨਾਂ ਦੇ ਸਾਹਮਣੇ ਨਹੀਂ ਹੈਗਾ ਤੇ ਉਹਨਾਂ ਨੇ ਕਾਫੀ ਜਿਹੜੀ ਸਰਚ ਕੀਤੀ ਪਰ ਅਜੇ ਤੱਕ ਕੋਈ ਸੁਰਾਖ ਬਹੁਤਾ ਹੱਥ ਨਹੀਂ ਲੱਗਾ। ਜਿਹੜੇ ਸਿਟੀ ਦੇ ਅਧਿਕਾਰੀ ਆ ਉੱਦਾਂ ਲੋਕਾਂ ਨੂੰ ਦੱਸ ਰਹੇ ਆ ਵੀ ਜਿਹੜੀ ਵੀ ਕਿੱਦਾਂ ਦਾ ਸੀਗਾ ਜਿਸ ਨੇ ਇਹ ਹਮਲਾ ਕੀਤਾ। ਹੋ ਸਕਦਾ ਆ ਇਹ ਬੰਦਾ ਦੱਸਿਆ ਜਾਂਦਾ ਆ, ਘੁੰਗਰਾਲੇ ਉਸ ਤੇ ਵਾਲ ਆ, ਪਤਲਾ ਆ ਤੇ 5 ਫੁੱਟ 6 ਇੰਚ ਤੋਂ 5 ਫੁੱਟ 9 ਇੰਚ ਤੱਕ ਇਸ ਦੀ ਜਿਹੜੀ ਉਹ ਹਾਈਟ ਆ ਤੇ ਲਾਈਟ ਕੰਪਲੈਕਸ਼ਨ ਆ। ਸੋ ਥੋੜਾ ਜਿਹਾ ਰੰਗ ਉਹਦਾ ਨਿਖਰਿਆ ਜਿਹੜਾ ਉਹ ਦੱਸਿਆ ਜਾਂਦਾ ਹੈ। ਸੋ ਕਾਲੇ ਜਾਂ ਬਲੂ ਰੰਗ ਦੀ ਉਹਨੇ ਸਵੈਟ ਸ਼ਰਟ ਪਾਈ ਸੀਗੀ, ਬਲੈਕ ਪੈਂਟਸ, ਵਾਈਟ ਸਟ੍ਰਾਈਪਸ ਉਸ ਦੇ ਕੋਲ ਸੀਗਾ ਤੇ ਬਰਾਊਨ ਬੈਕਪੈਕ ਲੈ ਕੇ ਜਾ ਰਿਹਾ ਸੀ। ਅਜੇ ਤੱਕ ਇਹਨਾਂ ਨੇ ਕੋਈ ਇਸ ਮਾਮਲੇ ਵਿੱਚ ਗ੍ਰਿਫਤਾਰੀ ਨਹੀਂ ਕੀਤੀ। ਸੋ ਜਿਨ੍ਹਾਂ ਦੇ ਨਿਆਣੇ ਉੱਥੇ ਪੜ੍ਹ ਰਹੇ ਆ, ਮਾਪੇ ਜਿਹੜੇ ਸੁਣ ਰਹੇ ਆ, ਤਾਂ ਚਲੋ ਘਬਰਾਉਣ ਦੀ ਇੰਨੀ ਲੋੜ ਨਹੀਂ ਆ, ਪਰ ਫਿਰ ਵੀ ਸਤਰਕ ਰਹਿਣ ਦੀ ਉਹਨਾਂ ਨੂੰ ਜਿਹੜਾ ਉਹ ਜ਼ਰੂਰਤ ਆ। ਅਸੀਂ ਕੋਈ ਇਦਾਂ ਦਾ ਖੌਫ ਵੀ ਨਹੀਂ ਪੈਦਾ ਕਰਨਾ ਚਾਹੁੰਦੇ ਸਾਰੇ ਨਿਆਣਿਆਂ ਦੇ ਵਿੱਚ, ਪਰ ਕੁਛ ਹਫ਼ਤੇ ਦੇ ਵਿੱਚ 3 ਸਟੈਬਿੰਗਸ ਕੈਂਪ ਦੇ ਲਾਗੇ ਵਾਕਵੇਜ਼ ਟ੍ਰਾਂਜ਼ੀਐਂਟ ਕੈਂਪਸ ਦੇ ਵਿੱਚ ਜਿਹੜੀ ਉਹ ਹੋਵੇ ਤਾਂ ਡਰ ਜਿਹੜਾ ਇੱਕ ਵਾਰੀ ਜ਼ਰੂਰ ਬਣ ਜਾਂਦਾ ਆ। ਸੋ ਪਲੀਜ਼ ਸਾਰੇ ਜਾਣੇ ਸਤਰਕ ਰਹੋ ਉੱਥੇ। ਜੀ ਸੋ ਬਿਲਕੁਲ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਸਟੂਡੈਂਟ UC ਡੇਵਿਸ ਦੇ ਵਿੱਚ ਪੜ੍ਹਦੇ ਆ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ ਮਿਲੀਅਨਸ ਆਫ ਅਮਰੀਕਨ ਸਫਰ ਕਰ ਸਕਦੇ ਆ ਜੇ ਡੈਪਟ ਦੀ ਜਿਹੜਾ ਸ਼ੋਡਾਊਨ ਚੱਲ ਰਿਹਾ ਆ ਇਹਨੂੰ ਆਉਣ ਵਾਲੇ 30 ਦਿਨਾਂ ਦੇ ਵਿੱਚ ਸੋਲਵ ਨਾ ਕੀਤਾ। ਤੁਹਾਡੀਆਂ ਨੌਕਰੀਆਂ, ਬੈਨੀਫਿਟਸ, ਫਾਈਨੈਂਸ਼ੀਅਲ ਸਿਕਿਉਰਿਟੀ ਬਹੁਤ ਸਾਰੇ ਮਿਲੀਅਨਸ ਆਫ ਅਮਰੀਕਨ ਦੀ ਡਿਸਅਪੀਅਰ ਹੋਣੀ ਸ਼ੁਰੂ ਹੋ ਜਾਊਗੀ ਜੂਨ 1 ਤੋਂ, ਜੇ ਤਦ ਤੱਕ ਜੋ ਰਿਪਬਲਿਕਨ ਤੇ ਡੈਮੋਕ੍ਰੇਟ ਮਿਲ ਕੇ ਡੈਪਟ ਸੀਲਿੰਗ ਇਨਕਰੀਜ਼ ਕਰਨ ਦੇ ਲਈ ਐਗਰੀ ਨਹੀਂ ਕਰਦੇ ਹੈਗੇ। ਇਹ ਟ੍ਰੈਜਰ ਸੈਕਟਰੀ ਜੈਨਟ ਜੈਲਨ ਨੇ ਅੱਜ ਸਵੇਰੇ ਇੱਕ ਬੜੀ ਹੀ ਸਟ੍ਰਿਕਟ ਵਾਰਨਿੰਗ ਇਸ਼ੂ ਕੀਤੀ ਹੈਗੀ ਆ। ਪਈ US ਦੀ ਗਵਰਨਮੈਂਟ ਮਨੀ ਤੋਂ ਰਨ ਆਊਟ ਹੋ ਜਾਊਗੀ, ਮਨੀ ਰਹੂਗਾ ਇਹਦੇ ਕੋਲ ਜੂਨ 1 ਤੱਕ, ਅਨਲੈਸ ਕਾਂਗਰਸ ਰੇਜ਼ ਕਰਦੀ ਹੈਗੀ ਆ ਬੋਰੋਇੰਗ ਅਥਾਰਟੀ, ਕਿ ਕਰਜ਼ਾ ਲੈਣ ਦੀ ਜਿਹੜੀ ਅਥਾਰਟੀ ਆ ਉਸ ਨੂੰ ਇਨਕਰੀਜ਼ ਕੀਤਾ ਜਾਂਦਾ। ਇਹ ਪਹਿਲੀ ਵਾਰੀ ਨਹੀਂ ਹੋਣਾ, ਬਹੁਤ ਵਾਰ ਹੋ ਚੁੱਕਾ ਆ, ਹਰ ਵਾਰੀ ਹੁੰਦਾ ਰਹਿੰਦਾ, ਪਰ ਜਦੋਂ ਵੀ ਜਿਹੜੀ ਪਾਰਟੀ ਕਾਂਗਰਸ ਦੇ ਵਿੱਚ ਮੈਜੋਰਟੀ ਹੁੰਦੀ ਆ ਫਿਰ ਉਹ ਜਿਹੜੀਆਂ ਆਪਣੀਆਂ ਮੰਗਾਂ ਆ ਉਹ ਮਨਵਾਉਂਦੀ ਹੈਗੀ ਆ। ਕਾਂਗਰਸ ਦੇ ਵਿੱਚ 3 ਮੈਜੋਰਟੀ ਹੈ ਇਸ ਵੇਲੇ ਰਿਪਬਲਿਕਨਸ ਦੀ। ਕੈਬਨ ਮਕਾਰਥੀ ਉਹਨਾਂ ਨੇ ਆਪਣਾ ਜਿਹੜਾ ਪੱਖ ਆਲਰੇਡੀ ਪੇਸ਼ ਕਰਤਾ ਸੀ ਤੇ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਸੀ ਵੀ ਮੈਂ ਇਹਦੇ ਨਾਲ ਐਗਰੀ ਨਹੀਂ ਕਰਦਾ ਹੈਗਾ। ਹੁਣ ਉਹਨਾਂ ਦੀ ਜਿਹੜੀ ਮੀਟਿੰਗ ਆ ਉਹ ਮਈ 9 ਨੂੰ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਸੱਦੀ ਆ। ਕੈਬਨ ਮਕਾਰਥੀ ਹੁਣੀ ਵੀ ਉੱਥੇ ਹੋਣੇ ਆ, ਮਿਚ ਮਕੋਨਲ ਵੀ ਹੋਣੇ ਆ, ਜੈਫਰੀ ਜੋ ਡੈਮੋਕ੍ਰੇਟ ਲੀਡਰ ਹੈਗੇ ਉਹ ਵੀ ਹੋਣੇ ਆ। ਸੋ ਹੋਪਫੁਲੀ ਕੁਛ ਨਾ ਕੁਝ ਜਿਹੜਾ ਇਹ ਫਿਗਰ ਆਊਟ ਕਰ ਲੂਗੇ ਤਾਂ ਕਿ ਜਿਹੜਾ ਆਪਣੇ ਮੁਲਕ ਦਾ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਨੈਗੇਟਿਵ ਪੁਆਇੰਟ ਆ ਉਹ ਪੂਰੀ ਦੁਨੀਆ ਨੂੰ ਨਾ ਪਤਾ ਲੱਗ ਸਕੇ। ਜੀ ਬਿਲਕੁਲ, ਇਹ ਮਸਲਾ ਜਿਹੜਾ ਹਰਜੋਤ ਸਿੰਘ ਫਸੇ ਆ 6 ਹਫ਼ਤੇ ਕਹਿੰਦੇ ਸੀ, ਹੁਣ 4 ਹਫ਼ਤਿਆਂ ਦੇ ਵਿੱਚ ਮਨੀ ਰਨ ਆਊਟ ਕਰ ਜਾਣੀ ਆ। ਫੈਡਰਲ ਜਿਹੜੀਆਂ ਲੇ ਆਫਸ ਕਹਿ ਸਕਦੇ ਆ, ਫਰਲੋਜ਼ ਹੋਣਗੀਆਂ ਵੀ ਵਿਦਆਊਟ ਤਨਖਾਹ ਲੋਕਾਂ ਨੂੰ ਘਰੇ ਜਿਹੜਾ ਫਿਰ ਬੈਠਣਾ ਪਊਗਾ। ਇਹ ਇੱਕ ਵਾਰੀ ਇੱਦਾਂ ਦਾ ਹੀ ਸ਼ੋਅਡਾਊਨ ਹੋਇਆ ਸੀ, ਗਵਰਨਮੈਂਟ ਸ਼ਟਡਾਊਨ ਹੋ ਗਈ ਸੀਗੀ, ਤਕਰੀਬਨ 1.5-2 ਮਹੀਨੇ ਸ਼ਟਡਾਊਨ ਰਹੀ ਸੀ, ਦਸੰਬਰ ਤੋਂ ਜਨਵਰੀ ਫਰਵਰੀ ਦੇ ਦਰਮਿਆਨ। ਇਹ ਪ੍ਰੈਜ਼ੀਡੈਂਟ ਓਬਾਮਾ ਦੇ ਕਾਰਜਕਾਲ ਦੇ ਵਿੱਚ ਇਸ ਤਰੀਕੇ ਦੇ ਨਾਲ ਉਦੋਂ ਹੋਇਆ ਸੀਗਾ। ਸੋ ਉੱਦਾਂ ਦੀ ਸਥਿਤੀ ਜਿਹੜੀ ਆ ਉਹ ਬਣ ਸਕਦੀ ਆ। ਅਮਰੀਕਾ ਦੇ ਚੱਕੇ ਹੋਏ ਕਰਜ਼ਿਆਂ ਦੇ ਉੱਤੇ ਜੇ ਡਿਫਾਲਟ ਕਰਦੀ ਆ ਤਾਂ ਕਾਫੀ ਕਸੂਤੀ ਸਥਿਤੀ ਬਣ ਸਕਦੀ ਆ। ਹਾਲ ਦੀ ਘੜੀ ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਅਮਰੀਕਾ ਦਾ ਡਾਲਰ ਜਾਂ ਆਰਥਿਕਤਾ ਦੇ ਉੱਤੇ ਕਾਫੀ ਕਾਲੇ ਬੱਦਲ ਛਾਏ ਪਏ ਆ ਤੇ ਜੇ ਇਹ ਸਥਿਤੀ ਬਣੂਗੀ ਤਾਂ ਫਿਰ
ਅਮਰੀਕੀ ਅਰਥਚਾਰੇ ਦੇ ਲਈ, ਡਾਲਰ ਦੇ ਲਈ ਉਹ ਜ਼ਰੂਰ ਕਮਜ਼ੋਰ ਜਿਹੜਾ ਇਸ ਦੇ ਵਿੱਚ ਹੋ ਸਕਦਾ ਜੀ ਹੈ। ਬਹੁਤ ਸਾਰੇ ਸਰੋਤਿਆਂ ਦਾ ਕੁਐਸਚਨ ਹੋਊਗਾ ਵੀ ਡੈਪਟ ਸੀਲਿੰਗ ਕੀ ਹੁੰਦੀ ਹੈ, ਵੀ ਕਰਜ਼ਾ ਦੀ ਲਿਮਟ ਵਧਾਉਣ ਦੀ ਗੱਲ ਹੁੰਦੀ ਹੈਗੀ ਹੈ, ਵੀ ਕਾਹਤੇ ਕੀਤਾ ਜਾਂਦਾ। ਡੈਪਟ ਸੀਲਿੰਗ ਇਸ ਕਰਕੇ ਵਧਾਈ ਜਾਂਦੀ ਹੈ ਕਿਉਂਕਿ ਜੋ ਗਵਰਨਮੈਂਟ ਦੇ ਕੋਲ ਪੈਸਾ ਆਉਂਦਾ, ਰੈਵਨਿਊ ਆਉਂਦਾ ਸਾਡੇ ਟੈਕਸ ਦਾ, ਹੋਰ ਉਹਦੇ ਨਾਲੋਂ ਜਿਹੜੀ ਗਵਰਨਮੈਂਟ ਦੀ ਸਪੈਂਡਿੰਗ ਆ ਉਹ ਜ਼ਿਆਦੇ ਆ। ਸੋ ਉਹ ਡਿਫਰੈਂਸ ਦੇ ਲਈ ਇਸ ਕਰਕੇ ਹੋਰ ਕਰਜ਼ਾ ਲੈਣ ਦੇ ਲਈ ਇਹ ਡੈਪਟ ਸੀਲਿੰਗ ਆ ਉਹ ਵਧਾਈ ਜਾਂਦੀ ਆ। ਜਿੱਦਾਂ ਆਪਾਂ ਕਈ ਵਾਰੀ ਇਕੱਠੀ ਲੋਨ ਲੈ ਲੈਂਦੇ ਆ ਜਾਂ ਲੋਨ ਰੀਫਾਈਨਾਂਸ ਕਰਕੇ ਹੋਰ ਵਧਾ ਲੈਂਦੇ ਹੈਗੇ ਆ, ਹੋਰ ਪਾਸੇ ਵਰਤ ਲਓ। ਡੈਮੋਕ੍ਰੇਟਸ ਦੇ ਕੋਲ ਕਹਿੰਦੇ ਵੀ ਬੋਰਿੰਗ ਅਥਾਰਟੀ ਇਨਕਰੀਜ਼ ਕਰਨ ਦੇ ਲਈ ਕਾਂਗਰਸ ਦੇ ਵਿੱਚ ਮੈਜੋਰਟੀ ਨਹੀਂ ਹੈਗੀ, ਪਰ ਰਿਪਬਲਿਕਨਸ ਦੇ ਕੋਲ ਥਿਨ ਮੈਜੋਰਟੀ ਆ। ਇਹ ਸਾਰਾ ਕੁਝ ਹੁੰਦਾ ਰਿਹਾ। ਹੋਪਫੁਲੀ ਜਦੋਂ ਪ੍ਰੈਜ਼ੀਡੈਂਟ ਟਰੰਪ ਸੀ ਉਸ ਟਾਈਮ ਤੇ ਵੀ ਸਿਚੁਏਸ਼ਨ ਬਣੀ ਸੀ। ਇਹ ਜੇ ਦੋਨੋਂ ਰਲ ਕੇ ਪਾਰਟੀਆਂ ਇਮੀਡੀਏਟਲੀ ਵਰਕਆਊਟ ਕਰ ਲੈਂਦੀਆਂ ਆ ਤੇ ਇਹਦੇ ਨਾਲ ਜਿਹੜਾ ਇੱਕ ਡਿਜ਼ਾਸਟਰ ਆ ਉਹ ਹਟ ਜਾਊਗਾ। ਪਰ ਇਹ ਪੋਲੀਟੀਕਲ ਬੈਟਲ ਇਸ ਟਾਈਮ ਬਹੁਤ ਵੱਡੀ ਜਿਹੜੀ ਆ ਚੱਲ ਰਹੀ ਆ। ਆਉਣ ਵਾਲੇ ਜਿਹੜੇ ਆਹ ਪੂਰਾ ਮਹੀਨਾ ਹੀ ਤੁਸੀਂ ਦੇਖੋਗੇ ਵੀ ਕਾਫੀ ਕਸ਼ਮਕਸ਼ ਦੋਨਾਂ ਪਾਰਟੀਆਂ ਦੇ ਵਿੱਚ ਡੈਪਟ ਲਿਮਿਟ ਨੂੰ ਇਨਕਰੀਜ਼ ਕਰਨ ਦੇ ਲਈ ਕਿਹੜੀਆਂ ਕੰਡੀਸ਼ਨਸ ਆ। ਰਿਪਬਲਿਕਨ ਜ਼ੋਰ ਪਾ ਰਹੇ ਆ ਵੀ ਸਪੈਂਡਿੰਗ ਘੱਟ ਕਰੋ, ਜਿਨ੍ਹਾਂ ਨੂੰ ਤੁਸੀਂ ਬੈਨੀਫਿਟ ਦਿੰਦੇ ਆ ਉਹਨਾਂ ਤੋਂ ਕੰਮ ਕਰਾਓ। ਸੋ ਇਹ ਸਾਰੇ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ ਜਿਹੜਾ ਡਿਸਾਈਡ ਹੋਣਾ ਹੈ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਆਪਣਾ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ ਤੇ ਅੱਜ ਆਪਾਂ ਇੰਸ਼ੋਰੈਂਸ ਨੂੰ ਲੈ ਕੇ ਗੱਲਬਾਤ ਕਰਦੇ ਹੁੰਨੇ ਆ। ਸੋ ਅੱਜ ਹਰਜੋਤ ਸਿੰਘ ਜੀ ਕਿਹੜੀ ਇੰਸ਼ੋਰੈਂਸ ਬਾਰੇ ਤੁਸੀਂ ਸਾਨੂੰ ਜਾਣੂ ਜਿਹੜਾ ਉਹ ਕਰਵਾਉਣ ਜਾ ਰਹੇ ਆ? ਅੱਜ ਆਪਾਂ ਵਰਕਰਸ ਕੰਪ ਇੰਸ਼ੋਰੈਂਸ ਬਾਰੇ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਜ਼ਰੂਰ ਆਟੋ ਇੰਸ਼ੋਰੈਂਸ ਬਾਰੇ, ਕੈਲੀਫੋਰਨੀਆ ਦੀ ਕੀ ਸਿਚੁਏਸ਼ਨ ਆ ਆਟੋ ਤੇ ਹੋਮ ਇੰਸ਼ੋਰੈਂਸ ਦੀ, ਉਹ ਜ਼ਰੂਰ ਅਪਡੇਟ ਕਰਦਾ ਜਾਵਾਂ। ਇਸ ਵੇਲੇ ਜੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ ਤੇ ਤੁਹਾਡੀ ਜੇ ਤੁਸੀਂ ਕਾਰ ਦੀ ਇੰਸ਼ੋਰੈਂਸ ਖਰੀਦਣੀ ਆ, ਪਹਿਲੀ ਵਾਰੀ ਤੁਹਾਡੀ ਕੈਂਸਲ ਹੋਈ ਆ, ਫੇਰ ਕਰਵਾਉਣੀ ਆ, ਬਹੁਤ ਹਾਰਡ ਆ। ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੇ 20% ਤੱਕ ਆਪਣੇ ਰੇਟਸ ਵੀ ਵਧਾ ਦਿੱਤੇ ਹੈਗੇ ਆ। ਤੇ ਸਿਚੁਏਸ਼ਨ ਕੀ ਆ ਵੀ ਕਈ ਕੰਪਨੀਆਂ ਨੇ ਇਹ ਕਹਿਤਾ ਵੀ ਤੁਸੀਂ ਤੁਹਾਨੂੰ 10 ਦਿਨ ਜਾਂ 15 ਦਿਨ ਵੇਟ ਕਰਨਾ ਪੈਣਾ। ਜੇ ਅੱਜ ਤੁਸੀਂ ਆਪਣੇ ਇੰਸ਼ੋਰੈਂਸ ਬ੍ਰੋਕਰ ਨੂੰ ਕਾਲ ਕਰੋਗੇ ਤੇ ਉਹ ਕਹੂਗਾ ਵੀ ਠੀਕ ਆ, ਮੈਂ ਕੋਡ ਤਾਂ ਤੁਹਾਨੂੰ ਦੇ ਦਿੰਦਾ, ਪਰ ਇਹ ਜਿਹੜੀ ਬਾਈਂਡ ਆ ਉਹ 10 ਦਿਨਾਂ ਬਾਅਦ ਜਾਂ 15 ਦਿਨਾਂ ਬਾਅਦ ਹੋਊਗੀ। ਬਹੁਤ ਸਾਰੀਆਂ, ਗਾਈਕੋ ਕੰਪਨੀ ਨੇ ਸ਼ੁਰੂ ਕੀਤਾ ਸੀ, ਹੌਲੀ ਹੋਰ ਕੰਪਨੀਆਂ ਨੇ ਕਰਤਾ। ਉਹ ਤੋਂ ਬਾਅਦ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਏਜੰਟ ਜਾਂ ਬ੍ਰੋਕਰ ਕੰਮ ਕਰਦੇ ਆ, ਉਹਨਾਂ ਨੇ ਰਿਸਟ੍ਰਿਕਸ਼ਨ ਲਾਤੀਆਂ ਵੀ ਤੁਸੀਂ ਸਿਰਫ 6 ਕਸਟਮਰ ਹੀ ਬਾਈਂਡ ਕਰ ਸਕਦੇ, 2 ਹੀ ਬਾਈਂਡ ਕਰ ਸਕਦੇ ਆ। ਸੋ ਬਹੁਤ ਬੈਡ ਸਿਚੁਏਸ਼ਨ ਆ। ਪਿਛਲੇ ਮਹੀਨੇ ਮੈਨੂੰ ਲੱਗਦਾ ਘੱਟੋ ਘੱਟ ਸਾਡੇ ਆਫਿਸ, ਖਾਲਸਾ ਇੰਸ਼ੋਰੈਂਸ ਏਜੰਸੀ ਦੇ ਆਫਿਸ ਦੇ ਵਿੱਚ 400 ਤੋਂ 500 ਦੇ ਕਰੀਬ ਰਿਕੁਐਸਟ ਆਈਆਂ। ਕਈ ਡੀਲਰ ਦੇ ਜਾ ਕੇ ਬੈਠੇ ਹੁੰਦੇ ਆ ਵੀ ਭਾਜੀ ਇੰਸ਼ੋਰੈਂਸ ਕਰਿਓ, ਅਸੀਂ ਕਾਰ ਮੂਵ ਕਰਨੀ ਆ, ਤੇ ਜਦ ਕਿ ਤੁਸੀਂ ਮੈਜੋਰਟੀ ਚ ਕੰਪਨੀਆਂ ਕਹਿੰਦੀਆਂ ਵੀ ਨਹੀਂ, ਤੁਹਾਨੂੰ ਵੇਟ ਕਰਨਾ ਪੈਣਾ ਹੈ 10 ਦਿਨ। ਸੋ ਉਦਾਂ ਦੀ ਸਿਚੁਏਸ਼ਨ ਚ ਬਹੁਤ ਫਸ ਜਾਂਦੇ ਆ। ਸੋ ਇੱਕ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਜਿੱਥੇ ਵੀ ਤੁਹਾਡੀ ਕਿਤੇ ਆਟੋ ਇੰਸ਼ੋਰੈਂਸ ਹੈਗੀ ਆ ਜਾਂ ਹੋਮ ਇੰਸ਼ੋਰੈਂਸ, ਮੇਕ ਸ਼ੋਰ ਕਰੋ ਪੇਮੈਂਟ ਐਨ ਔਨ ਟਾਈਮ ਦਿਓ। ਹੁਣ ਉਹ ਸਿਚੁਏਸ਼ਨ ਭੁੱਲ ਜਾਓ ਵੀ ਨਹੀਂ ਜੀ ਮੇਰੀ ਡੇਟ ਅੱਜ ਸੀ ਤੇ ਮੈਂ 10 ਦਿਨ ਹੋਰ ਹੈਗੇ, 30 ਦਿਨ ਮੈਂ ਵੇਟ ਕਰ ਦੇਣਾ, ਨਹੀਂ। ਮੈਂ ਇਦਾਂ ਦੀਆਂ ਕੰਪਨੀਆਂ ਦੇਖੀਆਂ, ਜੇ ਤੁਹਾਡੀ ਅੱਜ ਡੇਟ ਹੈਗੀ ਆ ਲਾਸਟ ਡੇਟ ਪੇਮੈਂਟ ਕਰਨ ਦੀ, ਜੇ ਤੁਸੀਂ ਨਹੀਂ ਦਿੱਤੀ ਕੱਲ ਨੂੰ ਕਾਲ ਕਰੋਗੇ, ਉਹਨੇ ਕਹਿਣਾ ਨਹੀਂ ਜੀ ਹੁਣ ਅਸੀਂ ਲੈ ਨਹੀਂ ਸਕਦੇ ਤੇ ਨਵਾਂ ਅਸੀਂ ਬਿਜ਼ਨਸ ਲਿਖਦੇ ਨਹੀਂ। ਸੋ ਉਹ ਤੋਂ ਬਾਅਦ ਕੀ ਹੁੰਦਾ ਵੀ ਕਈਆਂ ਦੀ ਡਬਲ ਟ੍ਰਿਪਲ ਪ੍ਰੀਮੀਅਮ ਬਣਦਾ ਹੈਗਾ। ਸੋ ਇੱਕ ਤਾਂ ਮੇਕ ਸ਼ੋਰ ਕਰੋ ਜਿਹੜੀਆਂ ਵੀ ਪੇਮੈਂਟਸ ਹੈਗੀਆਂ ਆ ਉਹ ਇਮੀਡੀਏਟਲੀ, ਘੱਟੋ ਘੱਟ ਜੇ ਸੇਮ ਡੇ ਤੋਂ 10-15 ਦਿਨ ਪਹਿਲਾਂ ਹੀ ਭੇਜੋ ਜਾਂ ਆਨਲਾਈਨ ਪੇ ਕਰੋ। ਨਹੀਂ ਤਾਂ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬੈਡ ਹੋਣੀ ਆ। ਜਿਨ੍ਹਾਂ ਦੇ ਨਾਲ ਹੋ ਰਹੀ ਆ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੈਗੇ ਆ। ਰੇਟਸ ਲਗਭਗ ਸਾਰੀਆਂ ਕੰਪਨੀਆਂ ਕਾਫੀ ਵਧਾ ਰਹੀਆਂ ਤੇ ਵਧਣੇ ਵੀ ਬਹੁਤ ਆ, ਕਿਉਂਕਿ ਪ੍ਰੋਬਲਮ ਕੀ ਹੋਈ ਆ ਵੀ ਇਨਫਲੇਸ਼ਨ ਇੰਨੀ ਜ਼ਿਆਦਾ ਵੱਧ ਗਈ ਆ। ਯੂਜ਼ ਕਾਰਾਂ ਦੀ ਪ੍ਰਾਈਸ ਪਿਛਲੇ 2 ਸਾਲਾਂ ਚ 50% ਤੱਕ ਵੱਧ ਗਈ ਸੀ, ਤੇ ਪਰ ਇੰਸ਼ੋਰੈਂਸ ਦੇ ਰੇਟਸ ਜਿਹੜੇ 4 ਜਾਂ 5% ਹੀ ਵਧੇ ਸੀ। ਸੋ ਉਹ ਕਹਿੰਦੇ ਅਸੀਂ ਉਹਦੇ ਨਾਲ ਮੈਚ ਨਹੀਂ ਕਰਦੇ। ਇਸੇ ਤਰ੍ਹਾਂ ਘਰਾਂ ਦੀ ਇੰਸ਼ੋਰੈਂਸ ਬਹੁਤ ਹਾਰਡ ਹੋਈ ਆ। ਕਿੱਥੇ ਮਾੜਾ ਜਿਹਾ ਵੀ ਕੋਈ ਜਿੱਥੇ ਵੈਜੀਟੇਸ਼ਨ ਵਾਲਾ ਏਰੀਆ ਹੈਗਾ ਉੱਥੇ ਉਹ ਡਿਕਲਾਈਨ ਕਰੀ ਜਾਂਦੇ ਵੀ ਨਹੀਂ ਅਸੀਂ ਕਰਨੀ ਨਹੀਂ, ਕਿਉਂਕਿ ਇਸ ਵਾਰ ਮੀਂਹ ਬਹੁਤ ਪਏ ਹੈਗੇ ਆ ਤੇ ਵੈਜੀਟੇਸ਼ਨ ਬਹੁਤ ਆ ਤੇ ਉੱਤੋਂ ਅੱਗ ਲੱਗਣ ਦੇ ਚਾਂਸ ਬਹੁਤ ਆ। ਸੋ ਦੋਨੋਂ ਹੀ ਆਟੋ ਤੇ ਹੋਮ ਇੰਸ਼ੋਰੈਂਸ ਦੀ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬੈਡ ਆ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ। ਸੋ ਜਿਹੜੇ ਸੋਚਦੇ ਆ ਵੀ ਸਾਡੀ ਜੀ 10% 15% ਰੇਟ ਵੱਧ ਗਏ ਆ, ਇਹ ਨਾ ਸੋਚੋ। ਮੇਰੇ ਹਿਸਾਬ ਨਾਲ ਇਹ ਆ ਵੀ ਘੱਟੋ ਘੱਟ ਡਬਲ ਰੇਟ ਹੋਊਗੇ ਆਉਣ ਵਾਲੇ ਸਾਲਾਂ ਦੇ ਵਿੱਚ, ਜਿਹੜੀ ਸਿਚੁਏਸ਼ਨ ਬਣਦੀ ਜਾ ਰਹੀ ਆ।
ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਉੱਤੇ ਵੀ, ਤੇ ਇਹ ਦੇਖਦੇ ਹਾਂ ਵੀ ਕਿੱਦਾਂ ਦੀ ਸਿਚੁਏਸ਼ਨ ਬਣਦੀ ਆ। ਤੇ ਅੱਜ ਆਪਾਂ ਕਰਾਂਗੇ Worker ਵਰਕਰਸ ਕੌਮ ਦੇ ਸੰਬੰਧ ਦੇ ਵਿੱਚ ਇਹ ਵੀ ਦੱਸਦੇ ਜਾਈਏ ਵੀ ਖਾਲਸਾ ਇੰਸ਼ੋਰੈਂਸ ਏਜੰਸੀ 1992 ਤੋਂ ਇੰਸ਼ੋਰੈਂਸ ਬਿਜ਼ਨਸ 'ਚ ਆ। ਹੁਣ ਸਾਨੂੰ 31 ਸਾਲ ਹੋ ਗਏ ਹੈਗੇ ਆ, ਤੇ 10 ਤੋਂ ਬਾਅਦ ਸਾਡੇ EMPLOYEE ਆ, 2 ਆਫਿਸਰ ਸਾਡੇ ਹੈਗੇ ਆ। ਅਲੱਗ ਅਸੀਂ ਸਾਰੀਆਂ ਇੰਸ਼ੋਰੈਂਸ ਕਰਦੇ ਹੈਗੇ, ਆਟੋ, ਹੋਮ, ਲਾਈਫ, ਕਮਰਸ਼ੀਅਲ ਦੇ ਵਿੱਚ ਤੁਹਾਡੇ ਲਿਕਰ ਸਟੋਰ, ਗਰੋਸਰੀ ਸਟੋਰ, ਗੈਸ ਸਟੇਸ਼ਨਸ, ਅਪਾਰਟਮੈਂਟ ਕੰਪਲੈਕਸ, ਸ਼ਾਪਿੰਗ ਸੈਂਟਰਸ, ਕਿਸੇ ਤਰ੍ਹਾਂ ਦੇ ਵੀ ਜਿਹੜੇ ਬਿਜ਼ਨੈਸਸ ਹੈਗੇ ਆ। ਤੇ ਇਸੇ ਤਰ੍ਹਾਂ ਵਰਕਰਸ ਕੌਮ ਤੇ ਹੈਲਥ ਇੰਸ਼ੋਰੈਂਸ, ਮੈਡੀਕੇਅਰ, ਸਾਡੀ ਆਫਿਸ ਦੀਆਂ ਵੱਖ-ਵੱਖ ਬ੍ਰਾਂਚਿਸ ਆ, ਉਹਨਾਂ ਦੇ ਮੈਨੇਜਰ ਹੈਗੇ ਆ। ਸੋ ਵਰਕਰਸ ਕੌਮ ਦੇ ਲਈ ਸਾਡੇ ਕੋਲ 10 ਦੇ ਕਰੀਬ A+ ਰੇਟਡ ਕੰਪਨੀਜ਼ ਹੈਗੀਆਂ। ਕਈਆਂ ਦੇ ਰੇਟ ਬਹੁਤ ਗੁੱਡ ਹੈਗੇ। ਵਰਕਰਸ ਕੌਮ ਦਾ ਅੱਜ ਦੀ ਸਿਚੁਏਸ਼ਨ 'ਚ ਇਹ ਆ ਕਿ ਹਜੇ ਵੀ ਤੁਸੀਂ ਸ਼ੌਪ ਅਰਾਊਂਡ ਕਰ ਸਕਦੇ। ਕਈ ਕੰਪਨੀਆਂ ਜਿਨ੍ਹਾਂ ਦੇ ਰੇਟਸ ਕਾਫੀ ਗੁੱਡ ਹੈਗੇ ਆ। ਕਈ ਵਾਰ ਕੀ ਹੁੰਦਾ ਵੀ ਜਦੋਂ ਤੁਸੀਂ ਨਹੀਂ ਸ਼ੌਪ ਅਰਾਊਂਡ ਕਰਦੇ ਵਰਕਰਸ ਕੌਮ ਦਾ, ਤੇ ਉਹ ਤੁਹਾਡੇ ਰੇਟ ਜਿਹੜੇ ਹਾਈ ਆ ਉਹ ਚੱਲਦੇ ਰਹਿੰਦੇ ਹੈਗੇ ਆ। ਸੋ ਉਹਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਆਫਿਸ 408 272 2500 ਤੇ 4082722500 ਤੇ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਕੈਲੀਫੋਰਨੀਆ ਦਾ ਲਾਇਸੈਂਸ ਨੰਬਰ 0F898005 ਆ। ਪਰ ਅਸੀਂ ਲਗਭਗ ਮੈਜੋਰਿਟੀ ਦੀਆਂ ਜਿਹੜੀਆਂ ਸਟੇਟਸ ਹੈਗੀਆਂ ਅਮਰੀਕਾ ਦੀਆਂ, ਜਿੱਥੇ ਆਪਣੀ ਕਮਿਊਨਿਟੀ ਰਹਿੰਦੀ ਆ, ਉੱਥੇ ਸਾਰੀਆਂ ਚੇਕ ਕਰ ਰਹੇ ਹੈਗੇ ਆ। ਵਰਕਰਸ ਕੌਂਪ, ਬਿਜ਼ਨਸ ਓਨਰਸ ਪਾਲਿਸੀ, ਤੁਹਾਡੀ ਲਾਇਬਿਲਿਟੀ ਦੀ ਆ, ਬਿਜ਼ਨਸ ਦੀ ਆ। ਸੋ ਪਿਛਲੇ ਹਫਤੇ ਆਪਾਂ ਬਿਜ਼ਨਸ ਓਨਰ ਪਾਲਿਸੀ ਦਾ ਵੀ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਤੁਹਾਨੂੰ ਲਾਇਬਿਲਿਟੀ ਦੀ ਜ਼ਰੂਰਤ ਹੁੰਦੀ ਆ ਤੁਹਾਡੇ ਸਟੋਰ ਦੇ ਅੰਦਰ, ਜਾਂ ਪਾਰਕਿੰਗ ਲੋਟ ਤੱਕ ਵੀ ਕਿਸੇ ਦੀ ਲੜਾਈ ਹੋ ਗਈ, ਕੁਛ ਹੋ ਗਈ, ਤੁਹਾਡੇ ਤੇ ਕਲੇਮ ਹੋ ਸਕਦਾ ਆ। ਬਾਕੀ ਤੁਹਾਡੀ ਚੋਰੀ ਹੋ ਜਾਏ, ਅੱਗ ਲੱਗ ਜਾਏ, ਸੋ ਇਹ ਸਾਰਾ ਕੁਝ ਉਹਦੇ ਵਿੱਚ ਕਵਰ ਹੁੰਦਾ ਹੈਗਾ ਆ। ਸੋ ਅੱਜ ਆਪਾਂ ਵਰਕਰਸ ਕੌਮ ਤੇ ਕਰਾਂਗੇ। ਵਰਕਰਸ ਕੌਮ ਬਹੁਤ ਜ਼ਰੂਰੀ ਆ, ਜਿਹੜੇ ਤੁਹਾਡੇ EMPLOYEES ਆ ਉਹਨਾਂ ਨੂੰ ਪੇਰੋਲ ਤੇ ਨਾਲ ਵਰਕਰਸ ਕੌਮ ਆ। ਕੱਲ ਨੂੰ ਰੱਬ ਨਾ ਕਰੇ ਉੱਥੇ ਕੋਈ ਕਿਸੇ ਦੇ ਸੱਟ ਲੱਗ ਜਾਂਦੀ ਆ, ਸ਼ੂਟਿੰਗ ਹੋ ਜਾਂਦੀ ਆ, ਕੁਛ ਵੀ ਹੁੰਦਾ ਆ, ਤੇ ਤੁਹਾਡੀ ਜਿਹੜੀ $1 ਮਿਲੀਅਨ ਦੀ ਵਰਕਰਸ ਕੌਂਪ ਆ EMPLOYEES ਦੀ, ਤੇ ਉਹ ਕਵਰ ਕਰਦੀ ਹੈਗੀ ਆ। ਸੋ ਉਹਦੇ ਸੰਬੰਧ ਦੇ ਵਿੱਚ ਤੁਹਾਡਾ ਕੋਈ ਵੀ ਬਿਜ਼ਨਸ ਆ, ਚਾਹੇ ਤੁਹਾਡੇ ਕੋਲ ਗੈਸ ਸਟੇਸ਼ਨ ਹੈਗਾ ਆ, ਲਿਕਰ ਸਟੋਰ ਆ, ਗਰੋਸਰੀ ਸਟੋਰ ਆ, ਤੇ ਟਰੱਕਿੰਗ ਦਾ ਜਿਹੜਾ ਬਿਜ਼ਨਸ ਆ, ਉਹਦੀ ਵਰਕਰਸ ਕੌਮ ਵੀ ਸਾਡੇ ਕੋਲ ਬਹੁਤ ਵਧੀਆ ਪ੍ਰੋਗਰਾਮ ਹੈਗੇ ਆ। ਆਫਿਸ EMPLOYEES ਹੈਗੇ ਆ, ਬਿਊਟੀ ਸ਼ਾਪਸ ਹੈਗੀਆਂ ਆ, ਆਪਣੇ ਪੰਜਾਬੀ ਭੈਣਾਂ ਭਰਾਵਾਂ ਦੇ, ਹੋਰ ਇੰਡੀਅਨਸ ਦੇ ਬਹੁਤ ਬਿਜ਼ਨੈਸਸ ਹੈਗੇ ਆ। ਮੇਲ ਬਾਕਸਿਸ ਐਟਸਟਰਾ ਇਦਾਂ ਦੇ ਜਿਹੜੇ ਹੈਗੇ ਸਟੋਰ, ਜਿੰਨੇ ਵੀ EMPLOYEES ਹੈਗੇ ਆ, ਤੇ ਤੁਸੀਂ ਜਿਹੜੀ ਆ ਵਰਕਰਸ ਕੌਂਪ ਲੈ ਸਕਦੇ ਹੋ। ਜਿਨ੍ਹਾਂ ਕੋਲ ਚੱਲਦੀ ਆ ਉਹ ਵੀ ਤੁਸੀਂ ਸ਼ੌਪ ਅਰਾਊਂਡ ਕਰ ਸਕਦੇ ਹੋ। ਯੂਜ਼ਲੀ ਕੀ ਹੁੰਦਾ, ਮਿਡਲ ਆਫ ਦਾ ਈਅਰ ਜੇ ਤੁਸੀਂ ਕੈਂਸਲ ਕਰੋਗੇ ਤਾਂ ਤੁਹਾਨੂੰ ਪਲੈਨਟੀ ਪੈਂਦੀ ਹੈਗੀ ਆ। ਸੋ ਮੋਸਟ ਪ੍ਰੋਬਬਲੀ ਜਦੋਂ ਹੀ ਤੁਹਾਡੀ ਪਾਲਿਸੀ ਰਿਨਿਊ ਹੋਣੀ ਆ, ਜਾਂ ਤੁਸੀਂ ਨਵਾਂ ਬਿਜ਼ਨਸ ਲਿਆ, ਉਹ ਤੋਂ 30 ਕੁ ਦਿਨ ਪਹਿਲਾਂ ਜਿਹੜਾ ਸ਼ੌਪ ਅਰਾਊਂਡ ਕਰਨਾ ਸ਼ੁਰੂ ਕਰ ਲਓ। ਸਹੀ ਇਨਫੋਰਮੇਸ਼ਨ। ਪ੍ਰੋਬਲਮ ਕੀ ਹੁੰਦੀ ਆ ਵੀ ਇਹ ਨਹੀਂ ਹੁੰਦਾ ਵੀ ਕਈ ਵਾਰੀ ਬੰਦੇ ਸੋਚਦੇ ਜੀ ਉਹ ਮੈਨੂੰ ਸਸਤੀ ਇੰਸ਼ੋਰੈਂਸ ਦੇਤੀ ਉਹਨੇ, ਉਹਦੇ ਕੋਲ ਮੇਰੀ ਮਹਿੰਗੀ ਸੀ। ਪ੍ਰੋਬਲਮ ਹੁੰਦੀ ਆ ਵੀ ਐਕਸਪਰਟ ਬੰਦਾ ਕਿਹੜਾ ਆ। ਹੁਣ ਮੇਰੇ ਆਫਿਸ 'ਚ ਮੈਨੂੰ 31 ਸਾਲ ਹੋ ਗਿਆ ਕੰਮ ਕਰਦੇ ਨੂੰ, ਤੇ ਗੁਪਤਾ ਜੀ ਹੈਗੇ ਆ, ਉਹ ਮੇਰੇ ਆਫਿਸ 16 ਸਾਲਾਂ ਤੋਂ ਕੰਮ ਕਰਦੇ ਆ। ਉਹ ਮੈਨੇਜਰ ਹੈਗੇ ਆ ਸਾਡੇ ਕਮਰਸ਼ੀਅਲ ਦਾ, ਬਿਜ਼ਨਸ ਓਨਰ ਦਾ, ਵਰਕਰਸ ਕੌਮ ਦਾ। ਸੋ ਡਿਪੈਂਡ ਕਰਦਾ ਵੀ ਤੁਹਾਡਾ ਐਕਸਪੀਰੀਅੰਸ ਆ, ਤੁਸੀਂ ਕਿਸ ਤਰ੍ਹਾਂ ਪੁੱਟ ਕਰਨਾ। ਬਹੁਤ ਵਾਰ ਅਸੀਂ ਦੇਖੀਦਾ ਆ, ਜੇ ਮੰਨ ਲਓ ਟਰੱਕਿੰਗ ਦੀ ਐਗਜ਼ਾਮਪਲ ਲੈ ਲਓ, ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਨਾ ਉਹਨੂੰ ਨੌਲੇਜ ਨਹੀਂ ਹੁੰਦਾ ਇੰਨੀ ਉਸ ਇੰਸ਼ੋਰੈਂਸ ਦਾ, ਜਿਹੜੇ ਬਿਜ਼ਨਸ ਆ ਉਹਨੂੰ ਉਹਦਾ ਹੀ ਨੌਲੇਜ ਹੁੰਦਾ ਆ। ਕਈ ਵਾਰੀ ਆਪਾਂ ਦੇਖੀਆਂ ਸਾਡੇ ਕੋਲ ਜਦੋਂ ਲੈਣ ਆਉਂਦੇ ਆ ਇੰਸ਼ੋਰੈਂਸ, ਤੇ ਉਹਨਾਂ ਕੋਲ ਡੈਕਲੇਰੇਸ਼ਨ ਪੇਜ ਮੰਗਾਈਦਾ, ਤੇ ਉਹ ਸਾਰੇ ਜਿਹੜੇ ਆ ਉਹਨਾਂ ਦੇ ਡਰਾਈਵਰ ਪਾਏ ਹੋਆ। ਸੋ ਜਦੋਂ ਪੁੱਛੀਦਾ ਵੀ ਤੁਹਾਡੇ ਇੰਨੇ ਡਰਾਈਵਰ ਆ ਤੇ ਆਫਿਸ ਦੇ EMPLOYEE ਕਿੰਨੇ ਆ, ਡਿਸਪੈਚਰ ਕਿੰਨੇ ਆ, ਹਨਾ, ਸੋ ਉਹ ਕਹਿੰਦੇ ਜੀ ਆ ਟੋਟਲੀ ਪਾਇਆ ਆ। ਸੋ ਮੈਂ ਕਿਹਾ ਵੀ ਉਹ ਜਿਹੜੇ ਡਰਾਈਵਰ ਆ ਉਹਨਾਂ ਦਾ ਰੇਟ ਤਾਂ ਬਹੁਤ ਹਾਈ ਆ, ਜਿਹੜੇ ਆਫਿਸ ਦੇ EMPLOYEE ਆ ਉਹਨਾਂ ਦਾ ਤਾਂ ਕਈ ਵਾਰੀ 1.5-2% ਹੀ ਹੁੰਦਾ। ਉਹ ਤਾਂ ਜੀ ਸਾਡੇ ਇੰਸ਼ੋਰੈਂਸ ਏਜੰਟ ਨੇ ਦੱਸਿਆ ਨਹੀਂ, ਅਸੀਂ ਏਦਾਂ ਹੀ ਭੇਜਤਾ ਸੀ, ਉੱਤੇ ਕਰਤਾ ਉਹਨੇ। ਸੋ ਜਿਹੜਾ ਐਕਸਪਰਟ ਬੰਦਾ ਹੁੰਦਾ ਉਹ ਕੱਲਾ ਪੁੱਛਦਾ, ਹਾਂਜੀ ਵੀ ਤੁਹਾਡੀ ਰੇਟਿੰਗ ਕਲਾਸ, ਵੀ ਤੁਹਾਡੇ ਆਫਿਸ ਕਲੈਰੀਕਲ ਵਰਕ ਕੌਣ ਕਰਦਾ, ਮੈਨੇਜਰ ਟਾਈਪ ਕੌਣ ਆ, ਡਿਸਪੈਚਰ ਕੌਣ ਆ। ਇਹ ਮੈਂ ਐਗਜ਼ਾਮਪਲ ਦੇ ਰਿਹਾ। ਇਸੇ ਤਰ੍ਹਾਂ ਗੈਸ ਸਟੇਸ਼ਨਾਂ ਤੇ ਵੀ ਕਈ ਕੈਸ਼ੀਅਰ ਤੇ ਕੰਮ ਕਰਦੇ ਆ। ਇਸੇ ਤਰ੍ਹਾਂ ਫੂਡ ਰੈਸਟੋਰੈਂਟ ਦੇ ਸਾਡੇ ਕੋਲ ਬਹੁਤ ਵਧੀਆ ਪ੍ਰੋਗਰਾਮ, ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਬਹੁਤ ਟੌਪ A+ ਰੇਟਡ ਕੰਪਨੀਜ਼ ਹੈਗੀਆਂ। ਪੰਜਾਬੀ ਰੈਸਟੋਰੈਂਟ, ਇੰਡੀਅਨ ਰੈਸਟੋਰੈਂਟ, ਮੈਕਸੀਕਨ ਰੈਸਟੋਰੈਂਟ, ਜਿਹੜੇ ਰੈਸਟੋਰੈਂਟਸ ਆ, ਉਹਦੇ 'ਚ ਕੀ ਹੁੰਦਾ ਨਾ ਵੀ ਉਹਦੇ 'ਚ ਵੀ ਕਲਾਸੀਫਿਕੇਸ਼ਨ ਹੁੰਦੀ ਆ ਵੀ ਤੁਹਾਡੇ ਸਰਵ ਕਰਨ ਵਾਲੇ ਕਿੰਨੇ ਆ, ਕੈਸ਼ੀਅਰ ਕਿੰਨੇ ਆ, ਕੋਈ ਮੀਟ ਕੱਟਣ ਵਾਲਾ, ਹਨਾ,
ਡਿਫਰੈਂਟ ਕਲਾਸਿਸ ਹੁੰਦੀਆਂ। ਸੋ ਤੁਸੀਂ ਦੇਖੋ ਵੀ ਜਿਹੜਾ ਕਈ ਗਰੋਸਰੀ ਸਟੋਰ ਆ ਉਹਨਾਂ ਦੇ ਵਿੱਚ ਮੀਟ ਦੀ ਦੁਕਾਨ ਹੁੰਦੀ ਆ, ਤੁਸੀਂ ਦੇਖਿਆ ਹੋਣਾ ਕਾਰਨੇਸਰੀਆ, ਉਹ ਸਪੈਨਿਸ਼ ਦੇ ਵਿੱਚ ਮੈਂ ਵੀ ਸਿੱਖ ਲਿਆ ਵੀ ਉਹਨੂੰ ਕਾਰਨੇਸਰੀਆ ਕਹਿੰਦੇ ਆ ਬੂਚਰ ਨੂੰ, ਹਨਾ। ਤੇ ਉਹ ਹੁਣ ਕੀ ਆ ਵੀ ਪਤਾ ਹੀ ਨਹੀਂ ਬੰਦੇ ਨੂੰ ਵੀ ਕੌਣ ਹੈਗਾ, ਕਿਉਂਕਿ ਉਹ ਸਭ ਤੋਂ ਰਿਸਕੀ ਜੌਬ ਆ ਜਿਹੜਾ ਉਹ ਮੀਟ ਕੱਟਦਾ ਹੈਗਾ, ਕਿਉਂਕਿ ਜਦੋਂ ਕੱਟਦਾ ਉਹਦੀ ਉਂਗਲੀ ਕੱਟ ਹੋ ਸਕਦੀ, ਕੁਛ ਹੋ ਸਕਦਾ, ਰਾਈਟ। ਸੋ ਇੱਦੇ ਰੈਸਟੋਰੈਂਟ 'ਚ ਜਿਹੜਾ ਕੋਈ ਕੱਟਦਾ ਸਮਾਨ ਉਹਦੀ ਰਿਸਕੀ ਜੌਬ ਆ, ਜਿਹੜਾ ਸਰਵ ਕਰਦਾ ਉਹਦੀ ਘੱਟ ਰਿਸਕੀ ਆ, ਜਿਹੜਾ ਕਾਊਂਟਰ ਤੇ ਖੜਾ ਆ ਉਹਦੀ ਹੋਰ ਘੱਟ ਰਿਸਕੀ। ਸੋ ਜਿਹੜੀ ਕਲਾਸੀਫਿਕੇਸ਼ਨ ਆ ਤੁਹਾਡੀ ਬਿਜ਼ਨਸ ਦੀ ਕਿੱਦਾਂ ਕਰਨੀ ਆ, ਇਹ ਬਹੁਤ ਡਿਪੈਂਡ ਕਰਦਾ। ਸੋ ਜਿਹੜਾ ਬਿਜ਼ਨਸ ਕਰਦਾ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਵੀ ਕਿਹੜੀ ਕਲਾਸੀਫਿਕੇਸ਼ਨ ਦਾ ਕੀ ਰੇਟ ਆ, ਕਿੰਨਾ ਉਹਨਾਂ ਦਾ ਕਿਹੜੀ ਕਲਾਸੀਫਿਕੇਸ਼ਨ ਤੇ ਕਿੰਨਾ ਪੇਰੋਲ ਆ। ਸੋ ਅਸੀਂ ਬੜਾ ਡਿਟੇਲ ਦੇ ਵਿੱਚ, ਜੇ ਤੁਸੀਂ ਕਦੇ ਵੀ ਸਾਡੇ ਆਫਿਸ ਕਾਲ ਕਰੋਗੇ ਤੁਸੀਂ ਕਦੇ ਨਹੀਂ ਫੀਲ ਕਰੋਗੇ ਵੀ ਅਸੀਂ ਪੁਸ਼ ਕਰ ਰਹੇ ਹਾਂ ਵੀ ਜੀ ਤੁਸੀਂ ਸਾਡੇ ਇੱਕ ਵਾਰੀ ਕਾਲ ਕਰ ਰਹੇ ਆ ਅਸੀਂ ਫਿਰ ਤੁਹਾਨੂੰ ਤੰਗ ਕਰੀ ਜਾਣਾ ਵੀ ਨਹੀਂ ਜੀ ਹੁਣ ਦੱਸੋ ਆਪਾਂ ਤੁਹਾਨੂੰ ਬਿਲਕੁਲ ਪੂਰੀ ਇਨਫੋਰਮੇਸ਼ਨ ਸਹੀ ਲੈ ਕੇ ਪੂਰੀ ਕੋਟ ਦੇ ਕੇ ਦੱਸ ਦੇਣਾ ਵੀ ਆਹ ਡਿਫਰੈਂਟ ਕੰਪਨੀ ਦੀ, ਇੱਕ ਨਹੀਂ 3-4 ਕੰਪਨੀਆਂ ਦੀ ਕੋਟਸ ਦੇਵਾਂਗੇ ਵੀ ਹਾਂ ਇਸ ਕੰਪਨੀ ਦਾ ਆਹ ਰੇਟ ਹੈ, ਇਹਦਾ ਆਹ ਰੇਟ ਹੈ, ਇਹਦਾ ਆਹ ਰੇਟ ਹੈ, ਤੁਸੀਂ ਜਿਹੜਾ ਵੀ ਲੈਣਾ ਦੱਸੋ। ਤੇ ਫਿਰ ਜੇ ਤੁਸੀਂ ਕਾਲ ਕਰੋਗੇ ਫਿਰ ਆਪਾਂ ਉਹ ਕਰਦੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਬਿਜ਼ਨਸਸ ਪੰਜਾਬੀਆਂ ਦੇ ਬਹੁਤ ਆ। ਕੈਲੀਫੋਰਨੀਆ 'ਚ ਵੈਸੇ ਹੀ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਵੀ 4.9 ਮਿਲੀਅਨ ਸਮਾਲ ਬਿਜ਼ਨਸਸ ਆ। ਤੁਹਾਡੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਵਰਕਰਸ ਕੌਮ ਦੀ ਤੁਹਾਨੂੰ ਜ਼ਰੂਰਤ ਆ, ਚਾਹੇ ਉਹ ਰੈਸਟੋਰੈਂਟ ਆ, ਸਟੋਰ ਆ, ਗੈਸ ਸਟੇਸ਼ਨਸ ਆ, ਟਰੱਕਿੰਗ ਦਾ ਆ, ਤੁਸੀਂ ਸਾਡੇ ਆਫਿਸ ਕਾਲ ਕਰ ਸਕਦੇ ਹੋ। ਸਾਡੇ ਆਫਿਸ ਦਾ ਟੈਲੀਫੋਨ ਨੰਬਰ ਹੈਗਾ 408 272 2500। ਵਰਕਰਸ ਕੌਮ ਜ਼ਰੂਰੀ ਬਹੁਤ ਆ। ਆਪਾਂ ਕਈ ਉਦਾਹਰਨਾਂ ਪਿਛਲੇ ਸਮਿਆਂ 'ਚ ਦੇਖੀਆਂ, ਕਈ ਵਾਰੀ ਬੰਦੇ ਕੰਮ ਤੇ ਰੱਖੇ ਜੀ, ਸਾਡੀ ਵਰਕਰਸ ਕੌਮ ਕੈਂਸਲ ਹੋਈ ਸੀ, ਹਾਂਜੀ। ਬੰਦੇ ਦੀ ਡੈਥ ਹੋ ਗਈ, ਫਿਰ ਆਪਾਂ GoFundMe ਕਰ ਲੈਂਦੇ ਆ, ਹਨਾ। ਫਿਰ ਉਹ ਬਹੁਤ ਮਾੜਾ, ਹਾਲਾਂਕਿ ਕੋਈ ਐਡਾ ਮਹਿੰਗਾ ਨਹੀਂ, ਜਿਹੜਾ ਜਿਹਨ ਬਿਜ਼ਨਸ ਲਿਆ $4-5 ਲੱਖ ਦਾ, ਜੇ ਉਹਦੀ $2000 2500 ਦੀ ਸਾਲ ਦੀ ਹੋ ਵੀ ਕਿੱਡੀ ਕੁ ਮਹਿੰਗੀ ਹੈ। $1 ਮਿਲੀਅਨ ਦੀ ਕਵਰੇਜ ਆ, ਤੁਹਾਨੂੰ ਫਿਕਰ ਤਾਂ ਨਹੀਂ ਆਇਆ ਤੁਹਾਡੇ EMPLOYEE ਦੇ ਕਿਸੇ ਤੋਂ ਸੱਟ ਚੋਟ ਲੱਗ ਜਾਏ, ਨਹੀਂ ਤਾਂ ਮੁੜ ਕੇ ਫਿਰ ਕਿੰਨੇ ਲਾ ਸੂਟ ਹੁੰਦੇ ਹੈਗੇ। ਜੀ ਬਿਲਕੁਲ। ਸੋ ਤੁਸੀਂ ਕਾਲ ਕਰ ਸਕਦੇ ਆ, ਜਿੰਨੇ ਵੀ ਬਿਜ਼ਨਸ ਵਾਲੇ ਆ ਵਰਕਰ ਕੌਮ ਦੇ ਲਈ ਤੁਸੀਂ ਪਤਾ ਕਰਨਾ ਆ ਤਾਂ ਕੰਟੈਕਟ ਜਿਹੜਾ ਆ ਉਹ ਤੁਸੀਂ ਕਰੋ 408 272 2500। ਜੀ ਬਹੁਤ ਵਾਰ ਰਾਜਕਨਵੀਰ ਸਿੰਘ ਜੀ, ਇੱਕ ਵਾਰੀ ਸਾਨੂੰ ਕਾਲ ਆਈ ਸੀ ਕਿਸੇ ਦੀ ਵੀ ਟਰੱਕ ਚਲਾਉਂਦਾ ਸੀ ਜੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਮੇਰੀ ਕਿੱਦਾਂ ਸੀ ਵੀ ਵਰਕਰਸ ਕੌਮ ਹੈਗੀ ਨਹੀਂ 1099, ਉਹਦੀ ਬਾਂਹ ਮੁੰਡੇ ਦੀ ਕੱਟ ਹੋ ਗਈ ਸੀ ਵਿਚਾਰੇ ਦੀ, ਹਨਾ। ਸੋ ਹੁਣ ਵਰਕਰਸ ਕੌਮ ਦੱਸਦੇ ਜਾਈਏ ਵੀ ਜੇ ਇਦਾਂ ਦੀ ਸਿਚੁਏਸ਼ਨ ਕੰਮ ਤੇ ਕੁਝ ਹੋ ਜਾਏ ਤੇ ਤੁਹਾਡੀ ਜਿਹੜੀ ਵੇਜ ਰਿਪਲੇਸਮੈਂਟ ਬੈਨੀਫਿਟ ਮਿਲਦੇ ਪੂਰੇ, ਤੁਹਾਡੀ ਜਿਹੜੀ ਤਨਖਾਹ ਸੀ, ਹਨਾ, ਮੈਡੀਕਲ ਟ੍ਰੀਟਮੈਂਟ ਜਿੰਨੀ ਵੀ ਹੋਣੀ ਤੁਹਾਡੀ ਉਹ, ਫਿਰ ਵੋਕੇਸ਼ਨਲ ਰੀਹੈਬਿਲੀਟੇਸ਼ਨ, ਕਈ ਵਾਰੀ ਬੰਦਾ ਬੈਕ ਦੁਖਣ ਲੱਗ ਪਈ, ਕੁਛ ਹੋ ਗਿਆ, ਹਨਾ, ਹੋਰ ਕਿੰਨੇ ਸਾਰੇ ਬੈਨੀਫਿਟ। ਸੋ ਇਹ ਵਰਕਰਸ ਕੌਮ ਦਾ ਫਾਇਦਾ ਹੁੰਦਾ ਤੁਹਾਡੇ EMPLOYEES ਦਾ, ਜਿੰਨੇ ਵੀ EMPLOYEES ਕੰਮ ਕਰਦੇ। ਸੋ ਜਿਹੜੇ ਲੋਕ ਕੰਮ ਵੀ ਕਰਦੇ ਆ ਨਾ, ਵਰਕਰ ਵੀ ਆ ਕਿਤੇ, ਜਿਸ ਤਰ੍ਹਾਂ ਮੈਂ ਦੱਸਿਆ, ਚਾਹੇ ਤੁਸੀਂ ਸਟੋਰਾਂ ਤੇ ਕਰਦੇ ਆ, ਰੈਸਟੋਰੈਂਟਾਂ 'ਚ ਕਰਦੇ ਆ, ਟਰੱਕਿੰਗ 'ਚ ਕਰਦੇ, ਮੇਕ ਸ਼ੋਰ ਕਰੋ, ਥੋੜਾ ਜਿਹਾ ਲਾਲਚ ਨਾ ਕਰੋ ਵੀ ਨਹੀਂ ਜੀ ਮੈਂ ਕੈਸ਼ ਲੈ ਲੂੰਗਾ ਜਾਂ ਮੈਨੂੰ 1099 ਦੇ ਦਿਓ। ਸੋ ਜਿਹੜੇ ਇਹ ਸਿਚੁਏਸ਼ਨ ਬਣਦੀ ਆ, ਉਦੋਂ ਬੰਦਾ ਸੋਚਦਾ ਵੀ ਨਹੀਂ ਯਾਰ ਮੈਂ ਪੇਰੋਲ ਤੇ ਹੁੰਦਾ, ਮੇਰੀ ਵਰਕਰਸ ਕੌਮ ਹੁੰਦੀ ਤਾਂ ਮੈਨੂੰ ਇਹ ਸਾਰਾ ਫਾਇਦਾ ਹੋ ਜਾਣਾ ਸੀ। ਜੀ ਬਿਲਕੁਲ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਜਿਹੜਾ ਜੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਤੇ ਹਰਜੋਤ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।